ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਆਪਣੀ ਅੱਜ ਕੌਮ ਦੇ ਹਾਲਾਤਾਂ ਉੱਤੇ ਨਜ਼ਰ ਮਾਰੀਏ ਤਾਂ ਕਈ ਇਹੋ ਜਿਹੇ ਸਬਕ ਸਾਨੂੰ ਆਲੇ ਦੁਆਲੇ ਚੋਂ ਲੈਣ ਦੀ ਲੋੜ ਆ। ਤੇ ਸਿਆਣੀਆਂ ਕੌਮਾਂ ਜਾਂ ਸਿਆਣੇ ਬੰਦੇ ਉਹੀ ਹੁੰਦੇ ਆ ਜਿਹੜੇ ਜਦੋਂ ਸਮੱਸਿਆਵਾਂ ਆਉਣ, ਸਮੱਸਿਆਵਾਂ ਨੂੰ ਨਜਿੱਠਦੇ ਵਕਤ ਉਹ ਨਾਲ ਦੀ ਨਾਲ ਕੁਝ ਚੀਜ਼ਾਂ ਸਿੱਖਣ। ਤੇ ਹਮੇਸ਼ਾ ਹੀ ਜਦੋਂ ਆਪਾਂ ਕੋਈ ਨਵੀਂ ਚੀਜ਼ ਨੂੰ ਪਹਿਲੀ ਵਾਰ ਵਾਹ ਪੈਂਦਾ ਆਪਣਾ ਕਿਸੇ ਨਵੀਂ ਮਸ਼ੀਨ ਨਾਲ, ਕੋਈ ਨਵੀਂ ਕਾਰ, ਮੋਟਰਸਾਈਕਲ, ਸਕੂਟਰ, ਹਰ ਚੀਜ਼ ਪਹਿਲੀ ਵਾਰ ਜਦੋਂ ਸਿੱਖਦੇ ਆ ਉਦੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਨਾਲ ਦੀ ਨਾਲ ਲੋੜ ਪੈਂਦੀ ਆ ਕਿ ਜੇ ਆਹ ਕੀਤਾ ਤਾਂ ਆਹ ਨੁਕਸਾਨ ਹੋ ਸਕਦਾ, ਜੇ ਆਹ ਕਰੀਏ ਤਾਂ ਆਹ ਫਾਇਦਾ ਹੋ ਸਕਦਾ। ਇਵੇਂ ਹੀ ਜਿਹੜੀਆਂ ਕੌਮਾਂ ਦੀਆਂ ਜੰਗਾਂ ਨੇ, ਲੜਾਈਆਂ ਨੇ ਜਾਂ ਸਿਆਸਤ ਵਾ, ਜੋ ਇਹਨੂੰ ਮਰਜ਼ੀ ਵਾਟਾ ਨਾਂ ਦੇ ਲਈਏ ਆਪਾਂ, ਜੋ ਵੀ ਕੁਛ ਸੰਘਰਸ਼ ਸਾਡੀ ਕੌਮ ਦਾ ਚੱਲ ਰਿਹਾ ਇਹਦੇ 'ਚ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਤੇ ਉਹ ਸਾਡੀ ਕੌਮ ਦਾ ਜਿਹੜਾ ਭਵਿੱਖ ਵਾ ਉਹਨੂੰ ਸਵਾਰਨ ਦੇ ਲਈ ਉਹਨਾਂ ਗੱਲਾਂ ਦੇ ਉੱਤੇ ਚਰਚਾ ਕਰਨ ਦੀ ਲੋੜ ਆ। ਅਫਸੋਸ ਦੀ ਗੱਲ ਇਹ ਹੈਗੀ ਆ ਕਿ ਜਿਹੜੀਆਂ ਗੱਲਾਂ ਦੀ ਚਰਚਾ ਕਰਨ ਦੀ ਲੋੜ ਆ ਉਹਨਾਂ ਤੋਂ ਅਸੀਂ ਟਾਲਾ ਜਿਹਾ ਬੜਾ ਪੱਟਦੇ ਹਾਂ। ਤੇ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਗੱਲਾਂ ਮੈਂ ਕਰਨੀਆਂ ਚਾਹੁੰਦਾ, ਹੋ ਸਕਦਾ ਕਈ ਭੈਣ ਭਰਾਵਾਂ ਨੂੰ ਉਹ ਗੱਲਾਂ ਬੇਲੋੜੀਆਂ ਤੇ ਅਯੋਗ ਜਿਹੀਆਂ ਲੱਗਣ, ਪਰ ਮੈਨੂੰ ਲੱਗਦਾ ਕਿ ਇਹ ਗੱਲਾਂ ਸਾਨੂੰ ਲਾਜ਼ਮੀ ਤੌਰ ਤੇ ਕਰਨੀਆਂ ਚਾਹੀਦੀਆਂ। ਮੇਰੇ ਮਨ ਵਿੱਚ ਇਹ ਗੱਲ ਆ ਰਹੀ ਹੈ ਕਿ ਇੰਡੀਅਨ ਸਟੇਟ ਸਿਸਟਮ ਨੇ ਸਿੱਖਾਂ ਨੂੰ ਲੀਡਰਲੈਸ ਕਰਨ ਦਾ ਜਿਹੜਾ ਅਹਿਦ ਕੀਤਾ ਹੋਇਆ ਕਿ ਪੰਥਕ ਤੌਰ ਦੇ ਉੱਤੇ ਕੋਈ ਇਹੋ ਜਿਹਾ ਆਗੂ ਜਿਹੜਾ ਕੌਮ ਨੂੰ ਸਮਰਪਿਤ ਹੋਵੇ ਉਹ ਉੱਭਰਨ ਨਹੀਂ ਦੇਣਾ। ਇਸ ਨੁਕਤੇ ਨੂੰ ਤਾਂ ਆਪਾਂ ਸਮਝ ਲਿਆ, ਪਰ ਆਪਾਂ ਨਾਲ ਦੀ ਨਾਲ ਇਹ ਗੜਬੜ ਵੀ ਕਰਨੀ ਸ਼ੁਰੂ ਕਰਤੀ। ਆਪਾਂ ਸਾਰਾ ਕੁਝ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਰਦੇ ਹਾਂ ਜਿਹੜਾ ਸਟੇਟ ਨੂੰ ਚਾਹੀਦਾ, ਆਪਾਂ ਉਹਦੇ ਟਰੈਪ ਦਾ ਸ਼ਿਕਾਰ ਹੋ ਰਹੇ। ਇਹ ਠੀਕ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਨੇ ਉਹ ਕਹਿਣੀ ਤੇ ਕਰਨੀ ਉਹਨਾਂ ਦੀ ਇੱਕ ਹੋਣ ਕਰਕੇ ਉਹ ਸਾਡੇ ਲਈ ਬਹੁਤ ਵੱਡਾ ਨਾਮਵਰ ਜਿਹੜਾ ਸੀ ਸ਼ਖਸੀਅਤ, ਉਹਨਾਂ ਦਾ ਰੁਤਬਾ ਸਾਡੀ ਨਜ਼ਰ 'ਚ ਬਹੁਤ ਮਹਾਨ ਤੇ ਵੱਡਾ ਹੋ ਗਿਆ। ਸਾਡੇ ਸਮਿਆਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਜਿਹੜੀ ਛਾਲ ਆ ਉਹ ਮਾਰ ਦਿੱਤੀ। ਹੁਣ ਅਸੀਂ ਪੰਥਕ ਸਫਾਂ 'ਚ ਵਿਚਰਦੇ ਹਰੇਕ ਆਗੂ ਨੂੰ ਜਦੋਂ ਮਿਲਦੇ ਹਾਂ ਤਾਂ ਅਸੀਂ ਉਹਨੂੰ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਮੇਲ ਕੇ ਵੇਖਣ ਲੱਗ ਪੈਂਦੇ ਹਾਂ। ਹੁਣ ਹਰੇਕ ਤਾਂ ਉਹੋ ਜਿਹਾ ਨਹੀਂ ਹੋ ਸਕਦਾ, ਹਰੇਕ ਤਾਂ ਉਹੋ ਜਿਹਾ ਨਾਮੁਮਕਿਨ ਆ ਨਾ ਵੀ ਉਹ ਜਿਸ ਪਹੁੰਚ ਨੂੰ, ਜਿਸ ਸਥਿਤੀ ਨੂੰ, ਜਿਸ ਮਨੋ ਅਵਸਥਾ ਨੂੰ ਬਾਬਾ ਜਰਨੈਲ ਸਿੰਘ ਨੇ ਮਾਣਿਆ ਉਹ ਹਰੇਕ ਦੇ ਕਰਮਾਂ 'ਚ ਨਹੀਂ ਹੈ, ਹਰੇਕ ਦੇ ਲੇਖਾਂ ਵਿੱਚ ਨਹੀਂ ਹੈ। ਪਰ ਜਦੋਂ ਵੀ ਕੋਈ ਪੰਥਕ ਖੇਤਰ ਵਿੱਚ ਨਵੀਂ ਸ਼ਖਸੀਅਤ ਆਉਂਦੀ ਆ ਜਾਂ ਕਿਸੇ ਇਸ਼ੂ ਦੇ ਉੱਤੇ ਕੋਈ ਲੀਡਰ ਉੱਭਰਦਾ ਤਾਂ ਸਾਡੀ ਸਾਰਿਆਂ ਦੀ ਰੀਝ ਹੁੰਦੀ ਆ ਕਿ ਹੁਣ ਬਸ ਇਹ ਬਾਬਾ ਜਰਨੈਲ ਸਿੰਘ ਵਾਂਗੂ ਕਹਿਣੀ ਤੇ ਕਰਨੀ ਇੱਕ ਹੋਵੇ, ਇਹ ਸਾਨੂੰ ਗੱਲ ਨੂੰ ਸਿਰੇ ਲਾ ਦੇ। ਇੱਕ ਪਾਸੇ ਤਾਂ ਇੰਡੀਅਨ ਸਟੇਟ ਸਿਸਟਮ ਆ ਜਿਹੜਾ ਸਿੱਖਾਂ ਨੂੰ ਇਹ ਜਚਾਉਣ ਦੇ ਲਈ ਕਿ ਤੁਹਾਡੇ ਲੀਡਰਾਂ ਦੀ ਕੋਈ ਗੱਲਬਾਤ ਨਹੀਂ, ਕੋਈ ਤੁਹਾਡੀ ਪੁੱਛਗਿੱਛ ਨਹੀਂ ਹੈਗੀ, ਤੁਹਾਡੇ ਇਹ ਆਗੂ ਜਿਹੜੇ ਨੇ ਇਹ ਕਿਸੇ ਗਿਣਤੀ 'ਚ ਨਹੀਂ ਆਉਂਦੇ ਤੇ ਅਸੀਂ ਤਾਂ ਇਹਨਾਂ ਨੂੰ ਆਗੂ ਮੰਨਦੇ ਹੀ ਨਹੀਂ, ਰੈਕੋਗਨਾਈਜ਼ ਹੀ ਨਹੀਂ ਕਰਦੇ। ਸੋ ਇਹ ਸਾਰਾ ਜਿਹੜਾ ਹੈ ਇੱਕ ਪਾਸੇ ਤਾਂ ਇਹ ਇੰਡੀਅਨ ਸਟੇਟ ਸਿਸਟਮ ਦਾ ਹੈਗਾ ਨਿਸ਼ਾਨਾ, ਦੂਜੇ ਪਾਸੇ ਆਪਾਂ ਉਸ ਆਗੂ ਦੇ ਉੱਤੇ ਇੱਕ ਇਹੋ ਜਿਹਾ ਮਾਹੌਲ ਬਣਾ ਦਿੰਦੇ ਆ, ਇਹੋ ਜਿਹਾ ਦਬਾਅ ਬਣਾ ਦਿੰਦੇ ਆ ਕਿ ਉਹ ਓਨਾ ਹੀ ਇੰਡੀਅਨ ਸਟੇਟ ਸਿਸਟਮ ਵੱਲੋਂ ਦਬਾਅ ਵਿੱਚ ਹੁੰਦਾ, ਓਨਾ ਹੀ ਸਾਡੇ ਪੰਥ ਦੇ ਦਬਾਅ ਹੇਠ ਹੁੰਦਾ। ਜਿਵੇਂ ਜਦੋਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦੇ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਭੁੱਖ ਹੜਤਾਲ ਰੱਖੀ, ਮਰਨ ਵਰਤ ਰੱਖਿਆ, ਤਾਂ ਸਾਡਾ ਸਾਰੇ ਪੰਥ ਦਾ ਇਹ ਦਬਾਅ ਸੀਗਾ ਕਿ ਹੁਣ ਜਿਹੜੀ ਤੁਸੀਂ ਮੂੰਹ ਚੋਂ ਗੱਲ ਕਹੀ ਆ ਨਾ ਵੀ ਖਾਲਸਾ ਜਾਂ ਤਾਂ ਹੁਣ ਫਿਰ ਜਾਂ ਜੇਲ੍ਹਾਂ ਚੋਂ ਬੰਦੀ ਸਿੰਘ ਰਿਹਾ ਹੋਣਗੇ ਤੇ ਜਾਂ ਮੈਂ ਫਤਿਹ ਜਾਵਾਂ। ਹੁਣ ਸਟ੍ਰੈਟਜੀਕਲੀ ਇੰਡੀਅਨ ਸਟੇਟ ਸਿਸਟਮ ਤਾਂ ਇਹੀ ਚਾਹੇਗਾ ਕਿ ਸਾਨੂੰ ਬੰਦੇ ਛੱਡਣੇ ਨਾ ਪੈਣ ਤੇ ਇਹ ਜਿਹੜੇ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਇਹ ਫਿਰ ਕੌਮ ਦੇ ਦਬਾਅ ਹੇਠ ਇਹਨੂੰ ਉਹੀ ਕੌਮ, ਉਹੀ ਸਿੱਖ ਜਿਹੜੇ ਅੱਜ ਇਹਦੇ ਜੈ ਜੈਕਾਰ ਕਰ ਰਹੇ ਨੇ ਉਹ ਇਹਨੂੰ ਅਪਸ਼ਬਦ ਵਰਤਣ, ਮਾੜਾ ਬੋਲਣ ਤੇ ਇਹਦੀ ਪੂਰੀ ਤਰ੍ਹਾਂ ਮਿੱਟੀ ਪਲੀਤ ਹੋ ਜਾਏ। ਤੇ ਇਹ ਆਪਣੇ ਸਾਹਮਣੇ ਇੱਕ ਘਟਨਾਕ੍ਰਮ ਆ, ਪਰ ਮੈਂ ਇਸ ਗੱਲ ਦੇ ਉੱਤੇ ਚਰਚਾ ਕਰਦਿਆਂ ਹੋਇਆਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹੁੰਦਾ। ਖਾੜਕੂ ਲਹਿਰ ਦੇ ਦੌਰਾਨ ਇੱਕ ਬਹੁਤ ਵੱਡਾ ਐਕਸ਼ਨ ਜਿਹੜਾ ਸੀ
ਉਹ ਕੀਤਾ ਗਿਆ, ਜਿਹਦੇ ਵਿੱਚ ਰੋਮਾਨੀਆ ਦੇ ਰਾਜਦੂਤ ਨੂੰ ਲਿਵੀਓ ਰਾਡੂ ਉਹਦਾ ਨਾਮ ਸੀ, ਉਹਨੂੰ ਅਗਵਾ ਕਰ ਲਿਆ ਗਿਆ। ਤੇ ਕੁਝ ਨੁਕਤੇ, ਕੁਝ ਮੰਗਾਂ ਸੀਗੀਆਂ ਜਿਹੜੀਆਂ ਇੰਡੀਅਨ ਸਟੇਟ ਸਿਸਟਮ ਤੋਂ ਪੂਰੀਆਂ ਕਰਵਾਉਣ ਦੇ ਲਈ ਜੁਝਾਰੂਆਂ ਨੇ ਕਿਹਾ ਕਿ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਜਿਹੜੇ ਵੈਦਿਆ ਮਰਡਰ ਕੇਸ ਵਿੱਚ ਨੇ ਤੇ ਹੋਰ ਸਿੰਘ ਨੇ, ਇਹਨਾਂ ਦੀ ਰਿਹਾਈ ਕੀਤੀ ਜਾਵੇ ਤੇ ਆਹ ਕਰੋ ਉਹ ਕਰੋ। ਕੁਝ ਗੱਲਾਂ, ਕੁਝ ਮੰਗਾਂ ਜਿਹੜੀਆਂ ਸੀਗੀਆਂ ਉਹ ਸਰਕਾਰ ਨੂੰ ਕਿਹਾ ਗਿਆ ਕਿ ਤੁਸੀਂ ਇਹ ਪੂਰੀਆਂ। ਹੁਣ ਜਦੋਂ ਰਾਡੂ ਨੂੰ ਕਿਡਨੈਪ ਕਰ ਲਿਆ ਗਿਆ, ਉਦੋਂ ਵੀ ਜਿਹੜੇ ਉਸ ਘਟਨਾਕ੍ਰਮ ਨਾਲ ਸੰਬੰਧਿਤ ਸਿੰਘ ਨੇ, ਉਹਨਾਂ ਦਾ ਜਿਹੜੇ ਕਹਿਣਾ, ਅੱਜ ਵੀ ਕਈ ਹੈਗੇ ਸਿੰਘ ਉਸ ਟੀਮ ਦਾ ਹਿੱਸਾ ਜਿਹੜੇ ਰਹੇ ਨੇ, ਉਹਨਾਂ ਦਾ ਕਹਿਣਾ ਸੀ ਕਿ ਅਸੀਂ ਉਦੋਂ ਵੀ ਕਹਿੰਦੇ ਸੀਗੇ ਕਿ ਰੋਮਾਨੀਆ ਦੇ ਰਾਜਦੂਤ ਨੂੰ ਕਿਡਨੈਪ ਕਰਨ ਦੇ ਨਾਲ ਉਹੋ ਜਿਹਾ ਦਬਾਅ ਨਹੀਂ ਬਣੇਗਾ ਸਟੇਟ ਦੇ ਉੱਤੇ, ਜਿਹੋ ਜਿਹਾ ਦਬਾਅ ਜਿਹੜਾ ਹੈ ਕਿਸੇ ਅਮਰੀਕਾ, ਕੈਨੇਡਾ, ਇੰਗਲੈਂਡ ਵਰਗੇ ਜਾਂ ਕਿਸੇ ਹੋਰ ਮੁਲਕ ਦੇ ਰਾਜਦੂਤ ਦੇ ਨਾਲ ਬਣਾਇਆ ਜਾ ਸਕਦਾ। ਪਰ ਫੈਸਲਾ ਹੋ ਚੁੱਕਿਆ ਸੀ, ਸੋ ਇਸ ਕਰਕੇ ਫਿਰ ਰਾਡੋ ਨੂੰ, ਜਿਹੜਾ ਕਿ ਰੋਮਾਨੀਆ ਦਾ ਰਾਜਦੂਤ ਸੀ ਇੱਥੇ ਇੰਡੀਆ 'ਚ, ਉਹਨੂੰ ਕਿਡਨੈਪ ਕਰ ਲਿਆ। ਹੁਣ ਇੰਡੀਅਨ ਸਟੇਟ ਸਿਸਟਮ ਨੇ ਕੀ ਡਿਸਾਈਡ ਕੀਤਾ ਕਿ ਗੱਲਾਂ ਬਾਤਾਂ 'ਚ ਲਾਈ ਰੱਖੋ, ਮੰਗਾਂ ਇਹਨਾਂ ਦੀਆਂ ਮੰਨੋ ਨਾ। ਜੇਕਰ ਉਹ ਬਿਮਾਰ ਰਹਿੰਦਾ ਰਾਡੂ, ਦਵਾਈਆਂ ਦੀ ਲੋੜ ਪੈਂਦੀ ਆ ਉਹਨੂੰ, ਜੇ ਕਿਤੇ ਉਹ ਇਹਨਾਂ ਜੁਝਾਰੂਆਂ ਦੇ ਕੋਲ ਰਹਿੰਦਿਆਂ ਹੋਇਆਂ ਉਹਦੀ ਡੈਥ ਹੋ ਜਾਵੇ, ਮੌਤ ਹੋ ਜਾਵੇ, ਜਾਂ ਉਹ ਜਿਵੇਂ ਇਹ ਕਹਿੰਦੇ ਨੇ ਕਿ ਅਸੀਂ ਉਹਨੂੰ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਤਾਂ ਫਿਰ ਵੀ ਇਹਨਾਂ ਦੀ ਬਦਨਾਮੀ ਹੋਊਗੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਤੇ ਖਾੜਕੂ ਲਹਿਰ ਦਾ ਜਿਹੜਾ ਹੈ ਵਿਰੋਧ ਦੁਨੀਆ ਭਰ ਦੇ ਵਿੱਚ ਹੋਰ ਜ਼ਿਆਦਾ ਅਸੀਂ ਕਰਾ ਸਕਾਂਗੇ। ਇਸ ਨਿਸ਼ਾਨੇ ਦੀ ਪੂਰਤੀ ਲਈ ਇੰਡੀਅਨ ਸਟੇਟ ਸਿਸਟਮ ਸਿਸਟਮ ਹੈ ਜਿਹੜਾ, ਉਹਨੇ ਬੜੀ ਪਲਾਨ ਦੇ ਨਾਲ ਗੱਲਾਂ ਬਾਤਾਂ ਤਾਂ ਜਾਰੀ ਰੱਖੀਆਂ, ਪਰ ਉਧਰ ਨੂੰ ਆਉਣ ਦੀ ਬਜਾਏ ਲਮਕਾਉਣ ਉਹ ਗੱਲ ਨੂੰ ਵੀ ਕਿਸੇ ਤਰੀਕੇ ਨਾਲ ਰਾਡੂ ਜਿਹੜਾ ਹੈ ਉਹਦੀ ਡੈਥ ਹੋਈ। ਹੁਣ ਜਿਹੜੇ ਸਿੰਘ ਸੀ ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਲੱਗ ਗਈ ਕਿ ਜੇਕਰ ਰਾਡੂ ਨੂੰ ਕੁਝ ਹੋ ਗਿਆ ਤਾਂ ਫਿਰ ਸਾਡੇ ਲਈ ਸਥਿਤੀ ਜਿਹੜੀ ਆ ਉਹ, ਔਰ ਇਹ ਵੀ ਗੱਲ ਪਹਿਲਾਂ ਆਪਾਂ ਕਲੀਅਰ ਸੀਗੇ ਸਾਰੇ ਬਈ ਇਹਨੂੰ ਕੋਈ ਮਾਰਨ ਦਾ ਜਾਂ ਉਹਦੀ ਜਾਨ ਲੈਣ ਦਾ ਕੋਈ ਫੈਸਲਾ ਨਹੀਂ ਸੀਗਾ ਕਿ ਉਹਨੂੰ ਮਾਰਨਾ, ਕਿਉਂਕਿ ਉਹਨੂੰ ਮਾਰ ਕੇ ਤਾਂ ਕੁਝ ਵੀ ਨਹੀਂ ਸੀ ਹੋਣਾ, ਉਹਨੂੰ ਮਾਰਨ ਦੇ 'ਚ ਕੋਈ ਲੋੜ ਵੀ ਨਹੀਂ ਸੀ। ਉਹ ਤਾਂ ਦਬਾਅ ਬਣਾਉਣ ਦੇ ਲਈ ਜਿਹੜਾ ਸੀਗਾ ਉਸ ਟਾਈਮ ਖਾੜਕੂਆਂ ਨੇ ਉਹ ਕਿਡਨੈਪਿੰਗ ਕੀਤੀ ਸੀ, ਤੇ ਉਹ ਦਬਾਅ ਜਿਹੜਾ ਸੀਗਾ ਬਣਾਉਣ ਦੇ ਮਕਸਦ ਨੂੰ ਜਿਹੜਾ ਸੀ ਜ਼ੀਰੋ ਕਰਨ ਦੇ ਲਈ, ਉਹਨੂੰ ਨਿਊਟਰਲਾਈਜ਼ ਕਰਨ ਦੇ ਲਈ ਸਟੇਟ ਸਿਸਟਮ ਨੇ ਆਪਦੇ ਤਰੀਕੇ ਨਾਲ ਗੱਲ ਨੂੰ ਸੋਚਿਆ ਵੀ ਜੇ ਇਹ ਮਰ ਜਾਵੇ ਤਾਂ ਇਹਨਾਂ ਦੇ ਖਾੜਕੂਆਂ ਦੇ ਸਾਰੇ ਦੁਨੀਆ ਭਰ ਦੇ ਵਿੱਚ ਬਦਨਾਮੀ ਹੋਊਗੀ, ਭੰਡੀ ਹੋਊਗੀ। ਹੁਣ ਇਹ ਸਥਿਤੀਆਂ ਹੁੰਦੀਆਂ, ਇਸ ਸਥਿਤੀ ਵਿੱਚ ਸਟੇਟ ਸਿਸਟਮ ਆਪਦੇ ਪੱਤੇ ਖੇਡ ਰਿਹਾ ਤੇ ਖਾੜਕੂ ਸਿੰਘ ਆਪਦੇ ਪੱਤੇ ਖੇਡ ਰਹੇ ਆ। ਅੰਤ ਖਾੜਕੂਆਂ ਨੂੰ ਇਹ ਗੱਲ ਜਿਹੜੀ ਸੀਗੀ ਉਹਨਾਂ ਨੇ ਦਿਮਾਗ 'ਚ, ਉਹਨਾਂ ਦੇ ਫੈਸਲਾ ਹੋ ਗਿਆ ਕਿ ਆਪਾਂ ਨੂੰ ਇਹਨੂੰ ਛੱਡ ਦੇਣਾ ਚਾਹੀਦਾ। ਤੇ ਜਦੋਂ ਉਹਨੂੰ ਛੱਡਿਆ ਗਿਆ, ਉਸ ਤੋਂ ਬਾਅਦ ਵਿੱਚ ਉਹਨੇ ਜਾ ਕੇ ਉੱਥੇ ਖਾੜਕੂਆਂ ਦੇ ਸੋਹਲੇ ਗਾਉਣੇ ਸ਼ੁਰੂ ਕਰਤੇ ਕਿ ਉਹ ਤਾਂ ਜੀ ਬੜੇ ਵਧੀਆ ਬੰਦੇ ਨੇ, ਉਹ ਕਮਾਲ ਦੇ ਲੋਕ ਨੇ, ਔਰ ਆਪਦੀ ਕੌਮ ਲਈ ਲੜ ਰਹੇ ਨੇ, ਬਹੁਤ ਚੰਗੇ ਵਧੀਆ ਬੰਦੇ ਨੇ। ਜੋ ਵੀ ਕੁਛ ਉਹਨੇ ਉਹਨਾਂ ਦਿਨਾਂ 'ਚ ਕਿਹਾ ਉਹ ਇੰਡੀਅਨ ਸਟੇਟ ਸਿਸਟਮ ਦੇ ਮੂੰਹ ਤੇ ਥੱਪੜ ਸੀ, ਕਿਉਂਕਿ ਦੁਨੀਆ ਭਰ ਦੇ ਵਿੱਚ ਉਹ ਇਹਨਾਂ ਨੂੰ ਬਦਨਾਮ ਕਰਨ ਦੇ ਲਈ, ਭੰਡਣ ਦੇ ਲਈ, ਨਿੰਦਣ ਦੇ ਲਈ ਜਿਹੜਾ ਕੁਛ ਉਹਨਾਂ ਦਿਨਾਂ 'ਚ ਸਟੇਟ ਸਿਸਟਮ ਭੰਡੀ ਪ੍ਰਚਾਰ ਕਰ ਰਿਹਾ ਸੀ, ਤੇ ਜੇ ਕਿਤੇ ਰਾਡੂ ਦੀ ਡੈਥ ਹੋ ਜਾਂਦੀ, ਮੌਤ ਹੋ ਜਾਂਦੀ, ਤਾਂ ਉਹ ਜ਼ਿਆਦਾ ਹੋਰ ਵੀ ਉਸ ਭੰਡੀ ਪ੍ਰਚਾਰ ਨੂੰ ਤੇਜ਼ ਕਰਨਾ ਸੀ ਸਟੇਟ ਸਿਸਟਮ ਨੇ। ਉਹ ਸਾਰੀ ਗੱਲ ਦੇ ਉਲਟ ਕੰਮ ਹੋ ਗਿਆ, ਕਿਉਂਕਿ ਖਾੜਕੂਆਂ ਨੇ ਇੰਨਾ ਜ਼ਿਆਦਾ ਉਹਨੂੰ ਵਧੀਆ ਥਾਂ ਤੇ ਰੱਖਿਆ, ਇੰਨਾ ਚੰਗਾ ਉਹਦੇ ਨਾਲ ਵਿਹਾਰ ਕੀਤਾ ਬਈ ਉਹ ਤਾਂ ਜਿਨ੍ਹਾਂ ਥਾਵਾਂ ਦੇ ਉੱਤੇ ਉਹ ਪੁਲਿਸ ਦੇ ਸਤਾਏ ਹੋਏ ਲੋਕ ਉਹਨੂੰ ਮਿਲਾਏ, ਹੋਰ ਬੜਾ ਕੁਛ ਉਹਦੇ ਸਾਹਮਣੇ ਲਿਆਂਦਾ, ਜਿਹਦੇ ਨਾਲ ਉਹ ਬੰਦਾ ਇੱਕ ਤਰੀਕੇ ਨਾਲ ਖਾੜਕੂ ਲਹਿਰ ਦਾ ਕਾਇਲ ਹੋ ਗਿਆ, ਸਿੱਖਾਂ ਦਾ ਕਾਇਲ ਹੋ ਗਿਆ ਕਿ ਵਾਕਿਆ ਹੀ ਇਹਨਾਂ ਨਾਲ ਵਧੀਕੀ ਹੋ ਰਹੀ ਆ, ਜ਼ੁਲਮ ਹੋ ਰਿਹਾ, ਤੇ ਇਹ ਲੋਕ ਹੋਰ ਕੀ ਕਰਨ। ਉਹ ਇੱਕ ਤਰੀਕੇ ਨਾਲ ਸਿੱਖ ਸੰਘਰਸ਼ ਦਾ ਜ਼ਬਰਦਸਤ ਸਮਰਥਕ ਬਣ ਗਿਆ। ਤੇ ਜਦੋਂ ਦਿੱਲੀ ਪਹੁੰਚਿਆ ਪੱਤਰਕਾਰ ਭਾਈਚਾਰੇ ਵਾਲੇ ਉਹਦੇ ਕੋਲੇ ਆਉਣ, ਤਾਂ ਇੰਡੀਅਨ ਸਟੇਟ ਸਿਸਟਮ ਦਾ ਪੂਰਾ ਜ਼ੋਰ ਲੱਗਿਆ ਪਿਆ ਵੀ ਹੁਣ ਇਹ ਅਖਬਾਰਾਂ ਨੂੰ ਨਾ ਹੀ ਮਿਲੇ ਤਾਂ ਵਧੀਆ ਗੱਲ ਆ, ਕਿਉਂਕਿ ਇਹ ਤਾਂ ਖਾੜਕੂਆਂ ਦੇ ਸੋਹਲੇ ਗਾਉਂਦੇ। ਖੈਰ ਅਸੀਂ ਇਹ ਮੰਨ ਲੈਂਦੇ ਹਾਂ ਕਿ ਖਾੜਕੂ ਆਪਦੇ ਉਸ ਮਕਸਦ ਵਿੱਚ ਪੂਰੇ ਨਹੀਂ ਹੋ ਸਕੇ। ਰਾਡੂ ਨੂੰ ਕਿਡਨੈਪ ਕਰਨ ਦਾ ਜਿਹੜਾ ਅਸਲੀ ਟਾਰਗੇਟ ਸੀਗਾ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਜਿਹੜਾ ਹੈ ਉਹ ਛੁਡਵਾਉਣਾ, ਪਰ ਹੋਰ ਮਕਸਦ ਪੂਰਾ ਕਰ ਲਿਆ। ਹੁਣ ਇਵੇਂ ਦੀ ਭਾਈ ਗੁਰਬਖਸ਼ ਸਿੰਘ ਵਾਲੀ ਗੱਲ ਤੇ ਆ ਜਾਈਏ ਆਪਾਂ। ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਪੂਰਾ ਦਬਾਅ ਬਣਾਇਆ, ਔਰ ਸਟੇਟ ਸਿਸਟਮ ਜਿਹੜਾ ਸਾਰੇ ਦਾ ਸਾਰਾ ਜਿਹੜਾ ਸੀ
ਉਹ ਆਪੋ ਆਪਦੇ ਢੰਗ ਤਰੀਕਿਆਂ ਨਾਲ ਏਜੰਸੀਆਂ ਕੰਮ ਕਰਦੀਆਂ ਰਹੀਆਂ, ਪਰ ਅੰਤ ਉਹ ਦਿਨ ਆ ਗਿਆ। ਆਖਿਰ ਸਾਰੀਆਂ ਚਾਲਾਂ ਜਿਹੜੀਆਂ ਸੀਗੀਆਂ ਉਹ ਅਸਫਲ ਹੁੰਦੀਆਂ ਗਈਆਂ ਗੁਰਬਖਸ਼ ਸਿੰਘ ਖਾਲਸਾ ਦੇ ਸਾਹਮਣੇ, ਤੇ ਉਹਨੇ ਸਟੇਟ ਸਿਸਟਮ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਤੇ ਜੇਲ੍ਹਾਂ ਚੋਂ ਪੈਰੋਲ ਦੇ ਉੱਤੇ ਉਹ ਸਿੰਘ ਆਉਣੇ ਸ਼ੁਰੂ ਹੋ ਗਏ ਜਿਨ੍ਹਾਂ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਇਹਨਾਂ ਦੀ ਪੈਰੋਲ ਜਿਹੜੀ ਆ ਉਹ ਕਦੇ ਸ਼ੁਰੂ ਹੋਊ। ਭਾਈ ਲਾਲ ਸਿੰਘ ਤਾਂ ਪਹਿਲਾਂ ਵੀ ਚਲੋ ਪੈਰੋਲ ਤੇ ਆਉਂਦੇ ਹੁੰਦੇ ਸੀ, ਪਰ ਬਾਕੀ ਜਿਹੜੇ ਸਿੰਘ ਸੀਗੇ, ਖਾਸ ਤੌਰ ਤੇ ਬੇਅੰਤ ਸਿੰਘ ਮਰਡਰ ਕੇਸ ਵਾਲੇ, ਜਿਹੜੇ ਸ਼ਮਸ਼ੇਰ ਸਿੰਘ ਕੰਵਰਪੁਰ ਵਾਲਾ, ਇੰਜੀਨੀਅਰ ਗੁਰਮੀਤ ਸਿੰਘ ਤੇ ਲਖਵਿੰਦਰ ਸਿੰਘ ਨਾਰੰਗਵਾਲ, ਇਹ ਸਾਰੇ ਜਿਹੜੇ ਸਿੰਘ ਸੀਗੇ, ਇਹ ਇਹਨਾਂ ਦੀ ਪੈਰੋਲ ਉਦੋਂ ਪਹਿਲੀ ਵਾਰ ਹੋਈ। ਹੋਰ ਵੀ ਕਈ ਚੀਜ਼ਾਂ ਨਵੀਆਂ ਚਰਚਾ ਚ ਆਈਆਂ। ਆ ਜਿਹੜੇ ਕਰਨਾਟਕਾ ਜੇਲ੍ਹ ਦੇ ਵਿੱਚ ਸੀ ਸਿੰਘ, ਜਾਂ ਯੂਪੀ ਦੀਆਂ ਜੇਲ੍ਹਾਂ ਚ ਵਰਿਆਮ ਸਿੰਘ ਸੀ ਜਾਂ ਹੋਰ ਸੀ, ਇਹਨਾਂ ਦੀ ਪਹਿਲੀ ਵਾਰ ਪੰਥ ਨੂੰ ਪਤਾ ਲੱਗਿਆ ਕਿ, ਔਰ ਇਹ ਨੁਕਤਾ ਵੀ ਪਹਿਲੀ ਵਾਰ ਸੰਗਤਾਂ ਦੇ ਸਾਹਮਣੇ ਖੁੱਲਿਆ ਕਿ ਸਾਡੀ ਕੌਮ ਦੇ ਬਹੁਤ ਸਾਰੇ ਸਿੰਘ ਜਿਹੜੇ ਕਾਨੂੰਨ ਅਨੁਸਾਰ ਜਿੰਨੀ ਉਹਨਾਂ ਨੂੰ ਸਜ਼ਾ ਮਿਲੀ ਆ ਉਨੀ ਭੁਗਤਣ ਤੋਂ ਬਾਅਦ ਵੀ ਉਹ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਬੰਦ ਰੱਖੇ ਹੋਏ ਨੇ। ਸੋ ਜਿਹੜਾ ਇਸ਼ੂ ਨੂੰ ਉਹਨੇ ਉਭਾਰਿਆ ਗੁਰਬਖਸ਼ ਸਿੰਘ ਨੇ, ਸਾਨੂੰ ਬਾਹਲੇ ਲੋਕਾਂ ਨੂੰ ਉਹਦੀ ਕਦਰ ਨਹੀਂ, ਸਾਡੇ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਕਦਰ ਨਹੀਂ ਸੀ ਕਿ ਇਹ ਜੀ ਉਹਦੇ ਕਰਕੇ ਇਹ ਪਹਿਲੀ ਵਾਰ ਪੈਰੋਲ ਜਿਹੜੀ ਹੈਗੀ ਇਹਨਾਂ ਸਿੰਘਾਂ ਦੀ ਸ਼ੁਰੂ ਹੋਈ। ਤੇ ਜਿਹੜੀ ਉਹਦੀ ਪ੍ਰਾਪਤੀ ਸੀ, ਜਿਹੜਾ ਉਹਨੇ ਦਬਾਅ ਬਣਾ ਕੇ, ਤੇ ਸਭ ਤੋਂ ਵੱਡੀ ਗੱਲ ਕਿ ਉਹਨੇ ਅਕਾਲ ਤਖਤ ਸਾਹਿਬ ਦੇ ਜਿਹੜਾ ਸੰਸਥਾ ਸਾਡੀ ਇੰਸਟੀਟਿਊਸ਼ਨ, ਇਹਦੇ ਸਾਹਮਣੇ ਉਹਨੇ ਝੁਕਦਿਆਂ ਹੋਇਆਂ ਅਕਾਲ ਤਖਤ ਸਾਹਿਬ ਦੇ ਉੱਤੇ ਭੁੱਖ ਹੜਤਾਲ ਜਿਹੜੀ ਸੀ, ਕਿਉਂਕਿ ਇਹਨਾਂ ਦੀ ਕਮਿਟਮੈਂਟ ਸੀ, ਵਾਅਦਾ ਇਹਨਾਂ ਦਾ ਬਾਦਲ ਦਲ ਦਾ ਰਾਜ ਸੀਗਾ, ਤੋ ਇਹਨਾਂ ਦਾ ਇਹ ਵਾਅਦਾ ਸੀਗਾ ਬਈ ਅਸੀਂ ਬੜੀ ਜਲਦੀ ਜੀ ਪੱਕੀ ਪੈਰੋਲ ਹੋ ਜਾਊਗੀ, ਜੇ ਆ ਉਹ ਜੋ ਵੀ ਲਾਰੇ ਲਾਏ ਉਹ ਇਹਨਾਂ ਦੇ ਸੀ, ਜਥੇਦਾਰ ਸਾਹਿਬਾਨ ਦੇ। ਤੇ ਜਦੋਂ ਉਹ ਕੰਮ ਉਹਨੇ ਜੂਸ ਦਾ ਗਲਾਸ ਪੀ ਲਿਆ, ਉਸ ਤੋਂ ਬਾਅਦ ਚ ਆਪਣੀ ਕੌਮ ਦੇ ਬਹੁਤ ਵੱਡੇ ਹਿੱਸੇ ਦਾ ਉਹ ਆਲੋਚਨਾ ਦਾ ਸ਼ਿਕਾਰ ਬਣ ਗਿਆ। ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਬਹੁਤ ਬੁਰੀ ਤਰ੍ਹਾਂ ਨਿੰਦਿਆ ਭੰਡਿਆ ਗਿਆ, ਬੜਾ ਜਲੀਲ ਕੀਤਾ ਗਿਆ ਸਾਰੇ ਪਾਸੋਂ। ਆਪਾਂ ਸਾਰਿਆਂ ਨੇ ਉਹਨੂੰ ਨਿਸ਼ਾਨੇ ਤੇ ਲੈ ਲਿਆ। ਜਿਹੜੀ ਇੰਡੀਅਨ ਸਟੇਟ ਉਹ ਤੋਂ ਦੁਖੀ ਸੀ, ਉਹ ਕਿੰਨੀ ਖੁਸ਼ ਹੋਣੀ ਆ ਉਦੋਂ ਕਿ ਅਸੀਂ ਇਹੋ ਜਿਹੀ ਸਥਿਤੀ ਪੈਦਾ ਕਰਨ ਵਿੱਚ ਕਾਮਯਾਬ ਹੋ ਹੀ ਗਏ ਕਿ ਜਿਹੜਾ ਸਾਨੂੰ ਇੰਨੇ ਦਿਨਾਂ ਤੋਂ ਤੰਗ ਕਰ ਰਿਹਾ ਸੀ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ, ਹੁਣ ਉਸੇ ਗੁਰਬਖਸ਼ ਸਿੰਘ ਨੂੰ ਇਹਨਾਂ ਨੇ ਨਿਸ਼ਾਨੇ ਤੇ ਲਿਆ। ਔਰ ਉਸ ਸ਼ਖਸ ਨੂੰ ਕ੍ਰੈਡਿਟ ਜਿਹੜਾ ਸੀਗਾ ਉਹ ਦੇਣ ਦੀ ਥਾਂ ਅਸੀਂ ਇੰਨਾ ਜ਼ਿਆਦਾ ਉਹਨੂੰ ਟੰਗਿਆ, ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਕਿ ਤੂੰ ਵਚਨ ਨਹੀਂ ਪੂਰਾ ਕੀਤਾ, ਤੂੰ ਅਰਦਾਸ ਕਰਕੇ ਮੁੱਕਰ ਗਿਆ, ਬੜੀਆਂ ਅਸੀਂ ਗੱਲਾਂ ਕੀਤੀਆਂ ਸਾਰਿਆਂ ਨੇ। ਅੰਤ ਉਹਨੇ ਦੁਬਾਰਾ ਭੁੱਖ ਹੜਤਾਲ ਰੱਖੀ, ਫਿਰ ਭੁੱਖ ਹੜਤਾਲ ਰੱਖੀ। ਅੰਤ ਉਸ ਸ਼ਖਸ ਨੇ ਉਹਦੀ ਜਾਨ ਜਿਹੜੀ ਆ ਚਲੀ ਗਈ ਇਸ ਮਾਮਲੇ ਵਿੱਚ। ਤੇ ਅੱਜ ਉਹ ਸਾਰੇ ਉਹਦੀ ਆਪਾਂ ਕਹਿੰਦੇ ਆ ਕਿ ਬੜਾ ਵਧੀਆ ਕੀਤਾ ਜੀ, ਉਹਨੇ ਕੌਮ ਲਈ ਆਪਦੀ ਜਾਨ ਦਿੱਤੀ। ਮਤਲਬ ਜਾਨ ਜਿੰਨਾ ਟਾਈਮ ਨਹੀਂ ਦਿੰਦਾ ਬੰਦਾ, ਉਹਨਾਂ ਟਾਈਮ ਜਾਂ ਤਾਂ ਉਹ ਸ਼ਹੀਦ ਹੋ ਜਾਏ ਜਾਣੀ ਕਿ ਸਾਡੇ ਵਿੱਚੋਂ, ਤੇ ਜਾਂ ਫਿਰ ਹੁਣ ਇੱਕ ਫਿਰ ਤਾਂ ਇੰਡੀਅਨ ਸਟੇਟ ਲਈ ਸੌਖਾ ਹੀ ਆ। ਮੰਨ ਲਓ ਅਸੀਂ ਕੋਈ ਵਚਨ ਮੂੰਹ ਚੋਂ ਕੱਢ ਬੈਠੇ ਆ ਕਿ ਆਹ ਗੱਲ ਆ, ਉਹ ਵਚਨ ਸਟੇਟ ਸਿਸਟਮ ਪੂਰਾ ਨਾ ਕਰੇ ਤੇ ਆਪਾਂ ਆਪਦੀ ਕੌਮ ਦੇ ਬੰਦਿਆਂ ਦੀ ਜਿਹੜੀ ਆ ਇੰਨੀ ਦੁਰਗਤੀ ਕਰੀਏ ਕਿ ਤੂੰ ਕਿਹਾ ਸੀ ਨਾ ਹੁਣ ਤੂੰ ਇਹ ਪੂਰਾ ਕਰ। ਹੁਣ ਇਵੇਂ ਦਾ ਹੀ ਇੱਕ ਮਸਲਾ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਅੱਜ ਸਾਡੇ ਲਈ ਉਹ ਬਾਹਲਿਆਂ ਲਈ ਬੇਅਰਥ ਹੋਇਆ। ਹਾਲਾਂਕਿ ਉਹਦੇ ਜਵਾਈ ਨੂੰ ਭਾਈ ਸਤਵਿੰਦਰ ਸਿੰਘ ਭੋਲੇ ਨੂੰ ਅਮਰੀਕਾ ਦੇ ਵਿੱਚ ਇੰਡੀਅਨ ਸਟੇਟ ਜਿਹੜੇ ਏਜੰਟ ਨੇ, ਉਹਨਾਂ ਨੇ ਏਜੰਟਾਂ ਨੇ ਉੱਥੇ ਉਹਦਾ ਮਰਡਰ ਕੀਤਾ ਤੇ ਉਹਨੂੰ ਜਿੰਨਾ ਜਲੀਲ ਕੀਤਾ, ਜਿੰਨਾ ਤੰਗ ਪਰੇਸ਼ਾਨ ਕੀਤਾ, ਪਰ ਉਹ ਆਪਦੇ ਨਿਸ਼ਾਨੇ ਤੇ ਅਡੋਲ ਡਟਿਆ ਹੋਇਆ। ਬੜੀਆਂ ਘਾਟਾਂ ਕਮਜ਼ੋਰੀਆਂ ਹੋਣਗੀਆਂ ਉਹਦੇ ਲਾਈਫ ਦੇ ਵਿੱਚ, ਉਹਦੀ ਭੁੱਖ ਹੜਤਾਲ ਦੇ ਵਿੱਚ ਨੁਕਸ ਗਿਣਾਏ ਜਾ ਸਕਦੇ ਆ, ਪਰ ਉਹ ਬੰਦਾ ਡਟਿਆ ਹੋਇਆ। ਤੇ ਸਾਡੇ ਲਈ ਇਹ ਚੀਜ਼ ਅਹਿਮ ਹੋਣੀ ਚਾਹੀਦੀ ਆ ਕਿ ਇੱਕ ਬੰਦਾ ਸਿੱਖ ਮਸਲੇ ਦੇ ਉੱਤੇ ਡਟਿਆ ਹੋਇਆ, ਆਪਦੀ ਭੁੱਖ ਹੜਤਾਲ ਰੱਖੀ ਬੈਠਾ। ਜੇ ਕੋਈ ਪਰੇਸ਼ਾਨੀ ਉਹਦੇ ਤੋਂ ਹੋਵੇ ਤਾਂ ਇੰਡੀਅਨ ਸਟੇਟ ਸਿਸਟਮ ਨੂੰ ਹੋਊਗੀ, ਪਰ ਆਪਣੇ ਬੰਦਿਆਂ ਨੂੰ ਬੜੀ ਤਕਲੀਫ ਆ ਉਹ ਤੋਂ ਉਹਦੇ ਬਾਰੇ ਨੈਗੇਟਿਵ ਕਮੈਂਟ ਕਰਨ ਨੂੰ ਜਾਂ ਉਹਦੇ ਖਿਲਾਫ ਬੋਲਣ ਨੂੰ। ਜਿੱਥੋਂ ਮਰਜ਼ੀ ਸੁਣ ਲਓ, ਉਹ ਢੇਰਾਂ ਦੀਆਂ ਢੇਰਾਂ ਲਾ ਦੂਗਾ। ਇਹ ਸਾਨੂੰ ਕੀ ਬਿਮਾਰੀ ਪੈ ਗਈ ਆ ਕਿ ਜਿਹੜੇ ਬੰਦੇ ਇੰਡੀਅਨ ਸਟੇਟ ਸਿਸਟਮ ਦੇ ਖਿਲਾਫ ਲੜਦੇ ਆ। ਅੱਜ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਸਿੱਖ ਨੌਜਵਾਨਾਂ ਦੀ ਗੈਦਰਿੰਗ ਹੋਈ ਆ, ਜਿਹਦੇ ਵਿੱਚ ਸੁਧੀਰ ਸੂਰੀ ਨਾਂ ਦਾ ਇੱਕ ਜਿਹੜਾ ਬਦਮਾਸ਼ ਆ, ਉਹਦੀ ਜਿਹੜੀ ਪਿਛਲੇ ਦਿਨਾਂ ਦੀ ਗੰਦੀ ਨੀਚ ਬੋਲਬਾਣੀ ਆ, ਉਹਦੇ ਖਿਲਾਫ ਇਕੱਠ ਰੱਖਿਆ ਗਿਆ ਤੇ ਬਾਅਦ ਵਿੱਚ ਨੌਜਵਾਨਾਂ ਨੇ ਆਪਦਾ ਪ੍ਰੋਟੈਸਟ ਜਿਹੜਾ ਸੀਗਾ ਉਹ ਇੱਥੇ ਐਸਐਸਪੀ ਦਫ਼ਤਰ ਦੇ ਮੂਹਰੇ ਸ਼ੁਰੂ ਕੀਤਾ। ਉਸ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਚਰਚਾ ਕੀ ਹੋ ਰਹੀ ਆ ਵੀ ਆਪਾਂ ਜੇ ਉਹਨਾਂ ਨੌਜਵਾਨਾਂ ਦਾ ਸਾਥ ਨਹੀਂ ਦੇ ਸਕਦੇ, ਲੜ ਤਾਂ ਅਗਲੇ ਸੂਰੀ ਦੇ ਖਿਲਾਫ ਰਹੇ ਆ,
ਆਪਣਾ ਨਿਸ਼ਾਨਾ ਤਾਂ ਸੂਰੀ ਹੋਣਾ ਚਾਹੀਦਾ। ਪਰ ਬੜੇ ਹਲਕੇ ਕਮੈਂਟ ਉਹਨਾਂ ਨੌਜਵਾਨਾਂ ਦੇ ਖਿਲਾਫ ਵੀ ਇਹ ਬਹਿ ਗਏ ਸੜਕ ਦੇ ਉੱਤੇ, ਇਹ ਐ ਤੇ ਉਹ, ਵੀ ਸਾਡੇ ਨਿਸ਼ਾਨੇ ਉੱਤੇ ਤਾਂ ਦਿੱਲੀ ਹੋਣੀ ਚਾਹੀਦੀ ਆ, ਦੁਸ਼ਮਣ ਹੋਣਾ ਚਾਹੀਦਾ, ਸੂਰੀ ਹੋਣਾ ਚਾਹੀਦਾ, ਤੇ ਹਰ ਉਹ ਸ਼ਖਸ ਹੋਣਾ ਚਾਹੀਦਾ ਜਿਹੜਾ ਸਿੱਖਾਂ ਦੀ ਤੇ ਸਿੱਖੀ ਦੀ ਮੁਖਾਲਫਤ ਕਰਦਾ। ਪਰ ਅਸੀਂ ਆਪਦੇ ਉਹਨਾਂ ਲੋਕਾਂ ਨੂੰ ਨਿਸ਼ਾਨੇ ਤੇ ਲੈਣਾ ਜ਼ਿਆਦਾ ਬਿਹਤਰ ਸਮਝਦੇ ਆ ਜਿਹੜੇ ਕੌਮ ਲਈ ਲੜ ਰਹੇ ਹੁੰਦੇ। ਹੁਣ ਇਵੇਂ ਹੀ ਇੱਕ ਚਾਨੂ ਸ਼ਰਮੀਲਾ ਨਾਂ ਦੀ ਮਨੀਪੁਰ ਦੀ ਕੁੜੀ ਸੀ, ਉਹ ਬਹੁਤ 25-30 ਸਾਲ ਹੋ ਗਏ ਹੋਣੇ ਉਹਨੂੰ, ਉਹਨੇ ਲੰਮਾ ਅਰਸਾ ਭੁੱਖ ਹੜਤਾਲ ਰੱਖੀ, ਉਹਨੂੰ ਚੱਕ ਕੇ ਲੈ ਜਾ ਕਰਨ ਤੇ ਉਹਦੇ ਪਾਈਪਾਂ ਪੂਪਾਂ ਨਾਲ ਉਹਨੂੰ ਫੋਰਸ ਫੀਡਿੰਗ ਕਰਕੇ ਦੁੱਧ ਪਿਲਾ ਦਿਆ ਕਰਨ ਜਾਂ ਜੋ ਵੀ ਕੁਝ। ਪਰ ਕਦੇ ਉਹਦੀ ਕਮਿਊਨਿਟੀ ਨੇ ਇਹ ਨਹੀਂ ਕਿਹਾ ਕਿ ਇਹਨੇ ਤਾਂ ਹੁਣ ਤੋੜ ਦਿੱਤਾ, ਇਹਦਾ ਮਰਨ ਵਰਤ ਟੁੱਟ ਗਿਆ, ਜੀ ਭੁੱਖ ਹੜਤਾਲ ਟੁੱਟ ਗਈ। ਉਹ ਕਹਿੰਦੇ ਠੀਕ ਆ, ਤੁਸੀਂ ਧੱਕੇ ਨਾਲ ਕਰ ਰਹੇ ਹੋ, ਉਹਨੇ ਤਾਂ ਆਪਦੀ ਮਰਜ਼ੀ ਨਾਲ ਕੁਝ ਪੀਤਾ ਖਾਧਾ। ਉਹ ਕੁੜੀ ਲੜਦੀ ਰਹੀ ਤੇ ਲੰਮੀ ਜਿਹੜੀ ਸੀ ਲੜਾਈ ਉਹਨੇ ਲੜੀ ਤੇ ਉਹਦੇ ਵਿੱਚ ਬੜਾ ਕੁਝ ਵਾਪਰਿਆ, ਅਪ ਡਾਊਨਸ ਆਏ। ਬਟ ਉਹਦੀ ਕਮਿਊਨਿਟੀ ਨੇ, ਉਹਦੇ ਭਾਈਚਾਰੇ ਨੇ, ਉਹਦੇ ਲੋਕਾਂ ਨੇ, ਮਨੀਪੁਰ ਦੇ ਆਵਾਮ ਨੇ ਉਹਦੇ ਖਿਲਾਫ ਕਦੇ ਬੁੱਲ ਤੋਂ ਬੁੱਲ ਨਹੀਂ ਚੱਕੇ। ਪਰ ਆਪਣੀ ਕੌਮ ਦਾ ਜਿਹੜਾ ਹੈਗਾ ਇਹ ਬੜਾ ਮਾੜਾ ਰੁਝਾਨ ਆ ਕਿ ਜਿਹੜੇ ਬੰਦੇ ਸਾਡੀ ਕੌਮ ਲਈ ਲੜਦੇ ਨੇ, ਅਸੀਂ ਉਹਨਾਂ ਦੇ ਖਿਲਾਫ ਅਸੀਂ ਇਹ ਨਹੀਂ ਦੇਖਦੇ ਕਿ ਸਟੇਟ ਨੂੰ ਬਿਰਤਾ ਕਿੱਡੀ ਪਾਤੀ। ਬਰਗਾੜੀ ਮੋਰਚਾ ਲੱਗਿਆ, ਬਰਗਾੜੀ ਮੋਰਚੇ ਦੇ ਸੈਂਟਰ ਦੇ ਵਿੱਚ ਭਾਈ ਧਿਆਨ ਸਿੰਘ ਮੰਡ ਸੀ। ਭਾਈ ਧਿਆਨ ਸਿੰਘ ਮੰਡ ਦੇ ਵਿੱਚ ਬੜੀਆਂ ਘਾਟਾਂ ਕਮਜ਼ੋਰੀਆਂ ਗਿਣਾਈਆਂ ਜਾ ਸਕਦੀਆਂ ਨੇ। ਉਹਨਾਂ ਦੇ ਇਸ ਫੈਸਲੇ ਦੇ ਉੱਤੇ ਵੀ ਆਪਾਂ ਨੂੰ ਇਤਰਾਜ਼ ਹੋਣਾ ਚਾਹੀਦਾ ਕਿ ਉਹਨਾਂ ਨੇ ਜਿਹੜਾ ਇਹਦਾ ਐਂਡ ਕੀਤਾ ਬਰਗਾੜੀ ਮੋਰਚੇ ਦਾ, ਜਿੱਦਣ ਉਹਨੂੰ ਮੋਰਚੇ ਨੂੰ ਚੱਕਣ ਦਾ ਫੈਸਲਾ ਕੀਤਾ, ਬਈ ਉਹਨਾਂ ਦੇ ਫੈਸਲੇ ਨਾਲ ਸਾਡੀ ਅਸਹਿਮਤੀ ਹੈ, ਕੋਈ ਗੱਲ ਨਹੀਂ। ਇਹ ਵੀ ਸਾਨੂੰ ਇੰਨੀ ਕੁ ਵੀ ਖੁੱਲ ਦੇ ਲੈਣੀ ਚਾਹੀਦੀ ਆ ਸਾਡੇ ਭਾਈਚਾਰੇ ਨੂੰ ਕਿ ਜੇਕਰ ਭਾਈ ਧਿਆਨ ਸਿੰਘ ਮੰਡ ਦੇ ਫੈਸਲੇ ਨਾਲ ਸਾਡੇ ਕੌਮੀ ਜਜ਼ਬਾਤਾਂ ਨੂੰ, ਸਾਡੇ ਭਾਈਚਾਰੇ ਨੂੰ ਸੰਤੁਸ਼ਟੀ ਨਹੀਂ ਹੈਗੀ ਤਾਂ ਉਹਨਾਂ ਦੀ ਆਲੋਚਨਾ ਕਰਨੀ ਕੋਈ ਮਾੜੀ ਗੱਲ ਨਹੀਂ ਕਿ ਤੁਸੀਂ ਐ ਕਰਨਾ ਸੀ। ਪਰ ਜਿਵੇਂ ਅਸੀਂ ਭੰਡਦੇ ਆ ਉਹਨਾਂ ਨੂੰ, ਜਿਵੇਂ ਅਸੀਂ ਟਾਰਗੇਟ ਕਰ ਰਹੇ ਹਾਂ ਉਹਨਾਂ ਨੂੰ, ਜਿਵੇਂ ਮਤਲਬ ਕਿ ਇੰਡੀਆ ਸਟੇਟ ਨਾਲੋਂ ਸਾਡੇ ਨਿਸ਼ਾਨੇ ਤੇ ਭਾਈ ਧਿਆਨ ਸਿੰਘ ਮੰਡ, ਅਸੀਂ ਉਹਨਾਂ ਸਾਰੀਆਂ ਸ਼ਕਤੀਆਂ ਨੂੰ ਭੁੱਲ ਗਏ ਆ ਜਿਹੜੀਆਂ ਸ਼ਕਤੀਆਂ ਦਾ ਇੱਕੋ ਇੱਕ ਨਿਸ਼ਾਨਾ ਭਾਈ ਧਿਆਨ ਸਿੰਘ ਮੰਡ ਦੇ ਇਸ ਬਰਗਾੜੀ ਮੋਰਚੇ ਨੂੰ ਅਸਫਲ ਕਰਨਾ ਸੀ। ਪਰ ਸਾਡੇ ਲਈ ਭਾਈ ਧਿਆਨ ਸਿੰਘ ਮੰਡ ਨਿਸ਼ਾਨੇ ਤੇ ਆ ਤੇ ਇਹ ਤਾਂ ਫਿਰ ਬੜਾ ਸੌਖਾ ਜੀ। ਇਸ ਤਰੀਕੇ ਨਾਲ ਜੇ ਚੱਲਦੇ ਰਹੀਏ ਆਪਾਂ ਤਾਂ ਹਰੇਕ ਸਿੱਖ ਅੰਤ ਉਸ ਸਥਿਤੀ ਵਿੱਚ ਆ ਜਾਾਂਗੇ ਆਪਾਂ, ਜਦੋਂ ਕੋਈ ਵੀ ਸਿੱਖ ਇਹ ਕਿਹਾ ਕਰੂਗਾ ਬਈ ਮੇਰਾ ਦਿਲ ਤਾਂ ਕਰਦਾ ਕਿ ਮੈਂ ਮੂਹਰੇ ਲੱਗ ਕੇ ਕੌਮ ਦੇ ਕਿਸੇ ਮਸਲੇ ਉੱਤੇ ਕੋਈ ਸਰਗਰਮੀ ਕਰਾਂ, ਪਰ ਜੇ ਕਿਤੇ ਗੱਲ ਪੂਰੀ ਨਾ ਕਰ ਸਕਿਆ ਤਾਂ ਇਹ ਕੌਮ ਜਿਹੜੀ ਆ ਇਹ ਤਾਂ ਫਿਰ ਵੱਧ ਛੱਜ ਚ ਪਾ ਕੇ ਉਹ ਛੰਡਦੀ ਹੈ। ਹੁਣ ਭਾਈ ਧਿਆਨ ਸਿੰਘ ਮੰਡ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਸ਼ਹਾਦਤਾਂ ਜਿਹੜੀਆਂ ਇਸ ਸੰਘਰਸ਼ ਵਿੱਚ ਹੋਈਆਂ, ਉਹਨਾਂ ਦੀ ਸਿਫਤ ਕਰ ਕਰਕੇ ਆਪਾਂ ਪਹਿਲਾਂ ਉਹਨਾਂ ਨੂੰ ਵਡਿਆਇਆ। ਜਦੋਂ ਮੋਰਚਾ ਸੀਗਾ ਬਰਗਾੜੀ ਮੋਰਚਾ ਲੱਗਿਆ ਹੋਇਆ, ਉਦੋਂ ਆਪਾਂ ਉਹਦੇ ਪੜੁੱਲ ਬੰਨੇ ਪੂਰੇ ਵੀ ਬੱਲੇ ਬੱਲੇ ਵੀ ਇਹ ਪਰਿਵਾਰ, ਇਹਨਾਂ ਦੀ ਘਾਲਣਾ, ਇਹ ਬੜੇ ਬੇਅੰਤ ਨੇ, ਇਹਨਾਂ ਦੀ ਤਾਂ ਬੱਲੇ। ਤੇ ਜਿੱਦਣ ਸਾਡੀ ਮਰਜ਼ੀ ਅਨੁਸਾਰ ਫੈਸਲਾ ਨਹੀਂ ਕਰਾ ਪਾਏ, ਉਹ ਹੁਣ ਹੱਥ 'ਚ ਤਾਂ ਉਹਦੇ ਹੈ ਹੀ ਨਹੀਂ ਕੁਛ। ਭਾਈ ਧਿਆਨ ਸਿੰਘ ਮੰਡ ਦੇ ਹੱਥ ਵਿੱਚ ਨਹੀਂ ਹੈਗਾ ਫੈਸਲਾ, ਜਿਹੜਾ ਹੈਗਾ ਕਿਤੋਂ ਹੋਰ ਹੋਣਾ। ਤੇ ਜਿਹੜਾ ਵਾਅਦਾ ਕਰਕੇ ਮੁੱਕਰਦਾ, ਉਹਦੇ ਬਜਾਏ ਅਸੀਂ ਆਪਦੇ ਬੰਦਿਆਂ ਨੂੰ ਭੰਡਦੇ ਹਾਂ। ਔਰ ਮੈਂ ਇਹਦੇ ਤੋਂ ਥੋੜਾ ਜਿਹਾ ਹੋਰ ਪਿੱਛੇ ਲੈ ਕੇ ਜਾਣਾ ਗੱਲ ਨੂੰ। ਜਿੱਦਣ 1947 ਤੋਂ ਪਹਿਲਾਂ ਗਾਂਧੀ, ਨਹਿਰੂ ਤੇ ਹੋਰ ਹਿੰਦੂ ਕਾਂਗਰਸੀ ਲੀਡਰਾਂ ਨੇ ਸਾਡੇ ਸਿੱਖ ਲੀਡਰਾਂ ਨਾਲ ਵਾਅਦੇ ਕੀਤੇ ਤੇ ਸਾਡੇ ਲੀਡਰਾਂ ਨੇ ਉਹਨਾਂ ਵਾਅਦਿਆਂ ਤੇ ਭਰੋਸਾ ਕਰ ਲਿਆ। ਵਾਅਦਿਆਂ ਉੱਤੇ ਭਰੋਸਾ ਕਰਨ ਵਾਲਿਆਂ ਨੂੰ ਜਿਹੜੀ ਸਾਡੀ ਕੌਮ ਆ, ਇੱਕ ਤਾਂ ਅਰਦਾਸ ਕਰਦੇ ਆ ਆਪਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ। ਆਪਾਂ ਭਰੋਸੇ ਦਾ ਤੇ ਵਿਸਾਹ ਦਾ ਵੀ ਸੱਚੇ ਪਾਤਸ਼ਾਹ ਸਾਨੂੰ ਦਾਨ ਬਖਸ਼, ਅਸੀਂ ਦੂਜਿਆਂ ਤੇ ਭਰੋਸਾ ਕਰ ਸਕੀਏ, ਵਿਸਾਹ ਕਰ ਸਕੀਏ। ਹੁਣ ਵਿਸਾਹ ਘਾਤ ਕਰਨ ਵਾਲਿਆਂ ਦੇ ਖਿਲਾਫ ਸਾਡੇ ਮਨ ਵਿੱਚ ਕੜੱਤਣ ਆਵੇ, ਨਫ਼ਰਤ ਆਵੇ, ਵਿਰੋਧ ਆਵੇ, ਅਸੀਂ ਉਹਨਾਂ ਨੂੰ ਆਲੋਚਨਾ ਕਰੀਏ ਤਾਂ ਕੋਈ ਗੱਲ ਸਮਝ ਆਉਂਦੀ ਹੈ। ਪਰ ਸਾਡੇ ਨਿਸ਼ਾਨੇ ਉੱਤੇ ਨਹਿਰੂ, ਗਾਂਧੀ ਤੇ ਹੋਰ ਹਿੰਦੂ ਕਾਂਗਰਸੀ ਲੀਡਰ ਘੱਟ ਨੇ ਤੇ ਸਾਡੇ ਨਿਸ਼ਾਨੇ ਉੱਤੇ ਸਾਡੀ ਕੌਮ ਦੇ ਲੀਡਰ ਜਿਹੜੇ ਨੇ, ਮੰਨਦੇ ਆ ਕਿ ਉਹਨਾਂ ਨੇ ਫੈਸਲੇ ਗਲਤ ਕਰ ਲਏ ਹੋਣ, ਪਰ ਅਸੀਂ ਉਹਨਾਂ ਨੂੰ ਬੇਈਮਾਨ ਤੇ ਗਦਾਰ ਕਹਿੰਦੇ ਹਾਂ।
ਅਸੀਂ ਉਹਨਾਂ ਨੂੰ ਬੇਈਮਾਨ ਤੇ ਗਦਾਰ ਕਹਿੰਦੇ ਆ। ਇਵੇਂ ਹੀ ਅਸੀਂ ਜਦੋਂ ਪੰਜਾਬੀ ਸੂਬਾ ਬਣਿਆ ਉਸ ਮੌਕੇ ਦੀ ਲੀਡਰਸ਼ਿਪ ਆ ਜਿਹੜੀ ਉਹ ਗਦਾਰੀ ਕਰਦੀ ਆ। ਉਸ ਮੌਕੇ ਦੀ ਕੇਂਦਰੀ ਜਿਹੜੀ ਭਾਰਤ ਦੀ ਲੀਡਰਸ਼ਿਪ ਆ ਉਹ ਕਈ ਇਹੋ ਜਿਹਾ ਹੈ। ਜੇ ਤੁਸੀਂ ਸਰਦਾਰ ਕਪੂਰ ਸਿੰਘ ਜੀ ਦਾ ਇੱਕ ਪਾਰਲੀਮੈਂਟ ਵਿੱਚ ਦਿੱਤਾ ਹੋਇਆ ਭਾਸ਼ਣ ਹੈ, ਲੈਕਚਰ, ਔਰ ਉਹ ਸਿੱਖ ਕੌਮ ਦਾ ਸਭ ਤੋਂ ਵਧੀਆ ਕੇਸ ਜੇ ਕਿਸੇ ਨੇ ਸਮਝਣਾ ਹੋਵੇ ਕਿ ਸਿੱਖਾਂ ਦਾ ਮਸਲਾ ਕੀ ਆ, ਤਾਂ ਉਹ ਸਿੱਖਾਂ ਨਾਲ ਵਸਾਘਾਤ ਟਾਈਟਲ ਦੇ ਹੇਠ ਆਮ ਹੀ ਫੈਡਰੇਸ਼ਨ ਵੱਲੋਂ ਵੀ ਛਾਪ ਕੇ ਵੰਡਿਆ ਜਾਂਦਾ ਰਿਹਾ। ਹੋਰ ਵੀ ਸਿੱਖ ਜਥੇਬੰਦੀਆਂ ਉਹ ਮਿਲ, ਉਹ ਗੂਗਲ ਤੇ ਜੇ ਸਰਚ ਮਾਰੋ ਇੱਥੇ ਉਹ ਪਿਆ ਵੀ ਆ, ਸਿੱਖਾਂ ਨਾਲ ਵਸਾਘਾਤ। ਸਾਚੀ ਸਾਖੀ 'ਚ ਵੀ ਛਪਿਆ ਤੇ ਹਰ ਥਾਂ ਦੇ ਉੱਤੇ ਸਰਦਾਰ ਕਪੂਰ ਸਿੰਘ ਜੀ ਦੀ ਉਹ ਤਕਰੀਰ ਜਿਹੜੀ ਹੈ, ਜਿਹੜੀ ਪਾਰਲੀਮੈਂਟ 'ਚ ਉਹਨਾਂ ਨੇ ਉਸ ਦਿਨ ਕੀਤੀ ਸੀ ਜਦੋਂ ਇਹ ਜਿਹੜਾ ਪੰਜਾਬ ਰੀਆਰਗਨਾਈਜੇਸ਼ਨ ਐਕਟ ਜਿਹਨੂੰ ਕਹਿੰਦੇ, ਜੀ ਜੋ ਪੰਜਾਬ ਤੇ ਹਰਿਆਣਾ ਬਣੇ ਆ, ਉਹ ਜਿਹੜੀ ਚੀਜ਼ ਜਦੋਂ ਹੋਂਦ ਵਿੱਚ ਆਈ ਆ ਪੰਜਾਬ ਰੀਆਰਗਨਾਈਜੇਸ਼ਨ ਐਕਟ, ਉਸ ਦਿਨ ਜਿਹੜੀ ਤਕਰੀਰ ਕੀਤੀ ਹੈ ਸਰਦਾਰ ਜੀ ਨੇ, ਉਹਦੀ ਮੈਂ ਗੱਲ ਕਰ ਰਿਹਾ ਜੀ। ਉਹਦੇ ਵਿੱਚ ਉਹ ਠੋਕ ਵਜਾ ਕੇ ਉਹਨਾਂ ਸਾਰੀਆਂ ਗੱਲਾਂ ਦੀ ਵਿਰੋਧਤਾ ਕਰਦੇ ਆ ਕਿ ਤੁਸੀਂ ਸਾਡੀ ਪੰਜਾਬੀ ਬੋਲਦੇ ਸਾਡੇ ਇਲਾਕੇ ਵੀ ਵਿੱਚੋਂ ਬਹੁਤ ਸਾਰੇ ਪੰਜਾਬ ਤੋਂ ਬਾਹਰ ਰੱਖ ਲਏ ਨੇ, ਤੇ ਚੰਡੀਗੜ੍ਹ ਸਾਡੀ ਪੰਜਾਬ ਦੀ ਧਰਤੀ ਤੇ ਬਣਿਆ, ਸਭ ਤੋਂ ਤੁਸੀਂ ਉਹ ਖੋਲਿਆ। ਤੇ ਐਵੇਂ ਹੀ ਸਾਡੇ ਜਿਹੜੇ ਪਾਣੀ ਨੇ, ਦਰਿਆਈ ਪਾਣੀ ਤੇ ਬਿਜਲਈ ਸੋਮੇ ਤੇ ਜਿਹੜੇ ਸਾਡੇ ਪਾਵਰ ਪਲਾਂਟ ਨੇ, ਉਹ ਸਾਡੇ ਸਾਰੇ ਤੁਸੀਂ ਖੋਲੇ ਨੇ। ਔਰ ਬੜਾ ਡਿਟੇਲ ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਦਿੱਤਾ ਕਿ ਸਾਡੇ ਨਾਲ ਤੁਸੀਂ ਆ ਵਧੀਕੀ ਕੀਤੀ ਆ, ਇੱਥੋਂ ਤੱਕ ਕਿ ਸਾਡੀ ਜਿਹੜੀ ਆਜ਼ਾਦ ਰਾਜਧਾਨੀ, ਸਾਡਾ ਹਰਿਆਣੇ ਦੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ। ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਆਪਦਾ ਵੱਖਰਾ ਜਦੋਂ ਮਰਜ਼ੀ ਬਣਾ ਲੈਣ, ਜਿੱਥੇ ਮਰਜ਼ੀ ਰਾਜਧਾਨੀ ਬਣਾ ਲੈਣ। ਚੰਡੀਗੜ੍ਹ ਪੰਜਾਬ ਦਾ, ਪੰਜਾਬ ਦੀ ਧਰਤੀ ਤੇ ਬਣਿਆ, ਸੋ ਸਾਡੀ ਰਾਜਧਾਨੀ ਵੀ ਸਾਂਝੀ ਤੇ ਹੋਰ ਸਾਂਝੀਆਂ ਕੜੀਆਂ ਜਿਹੜੀਆਂ ਨੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਸੀਗਾ। ਹੋਰ ਵੀ ਕਈ ਗੱਲਾਂ ਉਹਨਾਂ ਨੇ ਬੜੀਆਂ ਸੋਹਣੀਆਂ ਉਸ ਤਕਰੀਰ ਦੇ ਵਿੱਚ ਉਭਾਰੀਆਂ ਨੇ। ਹੁਣ ਸਾਡੇ ਬੰਦਿਆਂ ਨੇ ਇੰਡੀਅਨ ਸਟੇਟ ਦੇ ਉਹਨਾਂ ਜ਼ੁਲਮਾਂ, ਉਹਨਾਂ ਵਧੀਕੀਆਂ, ਉਹਨਾਂ ਬੇਇਨਸਾਫੀਆਂ ਦੇ ਕਾਰਨ ਉਹਨਾਂ ਲੀਡਰਾਂ ਨੂੰ ਤਾਂ ਘੱਟ ਨਿੰਦਿਆ ਭੰਡਿਆ ਜਿਨ੍ਹਾਂ ਨੇ ਉਸ ਮੌਕੇ ਗਲਤ ਫੈਸਲੇ ਕੀਤੇ। ਅਕਸਰ ਨੂੰ ਸਾਨੂੰ ਇਸ ਗੱਲ ਦਾ ਪਤਾ ਚੇਤਾ ਰੱਖਣ ਦੀ ਲੋੜ ਆ ਕਿ ਕਿਵੇਂ ਉਹ ਕੌਣ ਸੀ ਲੀਡਰ ਜਿਹੜਾ ਕਹਿੰਦਾ ਹੁੰਦਾ ਸੀ ਵੀ ਛੇਤੀ ਕੀਤਾ ਤਾਂ ਬਣਦਾ ਨਹੀਂ, ਛੇਤੀ ਕੀਤੇ ਦਾ ਪੰਜਾਬੀ ਸੂਬਾ ਬਣਦਾ ਨਹੀਂ। ਤੇ ਜੇ ਅਸੀਂ ਬਣਾਉਣਾ ਹੀ ਪੈ ਗਿਆ, ਸਾਨੂੰ ਮੰਨਣਾ ਹੀ ਪੈ ਗਿਆ, ਤਾਂ ਇਹੋ ਜਿਹਾ ਬਣਾਵਾਂਗੇ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਕਲਪਿਆ ਕਰਨਗੀਆਂ ਵੀ ਆਹ ਪੰਜਾਬੀ ਸੂਬਾ ਲਿਆ ਸਾਡੇ ਵੱਡਿਆਂ ਨੇ। ਤੇ ਵਾਕਿਆ ਹੀ ਅੱਜ ਜਿਹੜੀ ਸਾਡੀ ਨੌਜਵਾਨ ਪਨੀਰੀ ਆ ਉਹ ਇਹੋ ਜਿਹੀਆਂ ਗੱਲਾਂ ਕਰਦੀ ਆ ਕਿ ਆਹ ਪੰਜਾਬੀ ਸੂਬਾ ਲੈਣ ਲਈ ਤੁਸੀਂ ਐਡਾ ਵੱਡਾ ਜਿਹੜਾ ਸੰਤਾਪ ਆ ਉਹ ਚੱਲਿਆ। ਸੋ ਇਹ ਹੁਣ ਦੁਸ਼ਮਣ ਨੂੰ ਨਿਸ਼ਾਨੇ ਤੇ ਰੱਖਣ ਦੀ ਬਜਾਏ ਆਪਣੀ ਕੌਮ ਦਾ ਸੌਖਾ ਜਿਹਾ ਕੰਮ ਆ ਵੀ ਆਪਦੇ ਬੰਦਿਆਂ ਨੂੰ ਭੰਡੀ ਚੱਲੋ। ਆਪਾਂ ਆਪਦੀ ਧਿਰ ਦੇ ਹਰ ਸਿੱਖ ਨੂੰ ਜਦੋਂ ਨਿੰਦਣ ਭੰਡਣ ਦਾ ਪ੍ਰੋਜੈਕਟ ਲੈ ਕੇ ਤੁਰੇ ਰਹੇ, ਚਲੋ ਅਕਾਲੀ ਦਲ ਨੇ, ਕਾਂਗਰਸੀ ਲੀਡਰਾਂ ਨੇ, ਹੋਰ ਸਾਰਿਆਂ ਨੇ ਜੋ ਕੁਝ ਕੀਤਾ, ਅੱਜ ਜਿਹੜੀ ਤਰੀਕ ਆ ਅੱਜ ਦੀ, ਉਹਦੇ ਵਿੱਚ ਜੇ ਅੱਜ ਦੇ ਮਾਹੌਲ ਤੇ ਆ ਜਾਈਏ ਆਪਾਂ, ਤਾਂ ਦੋ ਧਿਰਾਂ ਬਣ ਚੁੱਕੀਆਂ ਨੇ। 1983 ਤੋਂ ਬਾਅਦ ਸਿੱਧਮ ਸਿੱਧੀ ਲਕੀਰ ਖਿੱਚੀ ਜਾ ਚੁੱਕੀ ਆ। ਇੱਕ ਪ੍ਰੋ ਇੰਡੀਆ ਸਿੱਖ ਨੇ, ਇੱਕ ਪ੍ਰੋ ਪੰਥ ਸਿੱਖ ਨੇ। ਜਿਹੜੇ ਪ੍ਰੋ ਪੰਥ ਨੇ ਉਹ ਕਈ ਖਾਲਿਸਤਾਨ ਕਹਿੰਦੇ ਨੇ ਤੇ ਕਈ ਖਾਲਿਸਤਾਨ ਅਜੇ ਥੋੜਾ ਜਿਹਾ ਪਿੱਛੇ ਨੇ। ਮਤਲਬ ਦਾ ਪੰਥਕ ਉਬਲੀਕ ਪਾ ਕੇ ਜੇ ਕਹਿ ਲਿਆ ਜਾਵੇ ਵੀ ਖਾਲਿਸਤਾਨ ਨਹੀਂ, ਖਾਲਿਸਤਾਨ ਦੇ ਕਈ ਹਾਮੀ ਨੇ ਤੇ ਕਈ ਅਜੇ ਖਾਲਿਸਤਾਨ ਤੱਕ ਨਹੀਂ ਆਏ ਹੈਗੇ। ਆਉਣਾ ਤਾਂ ਉਹਨਾਂ ਨੂੰ ਚਾਹੀਦਾ, ਪਰ ਅਸੀਂ ਸੋਚ ਲੈਂਦੇ ਹਾਂ ਵੀ ਹਜੇ ਕੱਚ ਰਹਿੰਦਾ, ਇਹਨਾਂ ਨੇ ਜਰਵਾ ਹੋਰ ਦੇਖਣਾ ਹੋਊ, ਕੋਈ ਗੱਲ ਨਹੀਂ, ਆ ਜਾਣਗੇ। ਪਰ ਜਿਹੜੇ ਪ੍ਰੋ ਇੰਡੀਆ ਸਿੱਖ ਨੇ, ਜਿਹੜੇ ਭਾਰਤੀ ਹਕੂਮਤੀ ਸਿਸਟਮ ਦਾ ਹਿੱਸਾ ਬਣ ਕੇ ਸਿੱਖ ਜਜ਼ਬਾਤਾਂ ਦੇ ਉਲਟ ਭੁਗਤਦੇ ਨੇ, ਉਹਨਾਂ ਦੇ ਬਾਰੇ ਜਦੋਂ ਅਸੀਂ ਕੋਈ ਗੱਲ ਕਰਾਈਏ ਤਾਂ ਸਾਡੀ ਬੋਲੀ ਕੜਵੀ ਹੋ ਜੇ, ਔਖਾੜੀ ਹੋ ਜੇ, ਤੇ ਉਹ ਗੱਲ ਮੰਨੀ ਜਾ ਸਕਦੀ ਆ ਕਿ ਇਹ ਉਹਨਾਂ ਨੂੰ ਅਸੀਂ ਨਿਸ਼ਾਨੇ ਤੇ ਲੈ ਰਹੇ ਹਾਂ ਤੇ ਇਹ ਸ਼ਬਦ ਅਸੀਂ ਵਰਤ ਲਈਏ। ਪਰ ਆਪਾਂ ਤਾਂ ਜਿਹੜੀਆਂ ਪੰਥਕ ਅਤੇ ਖਾਲਿਸਤਾਨੀ ਸ਼ਖਸੀਅਤਾਂ ਨੇ ਉਹਨਾਂ ਨੂੰ ਨਿੰਦਣ ਭੰਡਣ ਦੇ ਲਈ, ਉਹਨਾਂ ਨੂੰ ਅਪਸ਼ਬਦ ਵਰਤਣ ਦੇ ਲਈ ਕਦੇ ਕੋਈ ਮੌਕਾ ਨਹੀਂ ਖਿਜਾਉਂਦੇ। ਇੰਨੀ ਵੀ ਨਹੀਂ ਸਾਡੀ ਖੁੱਲ੍ਹਦਿਲੀ ਹੋਣੀ ਚਾਹੀਦੀ ਕਿ ਜਿਹੋ ਜਿਹਾ ਜਿਹੜਾ ਵਿਹਾਰ ਆ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਕਰਨਾ ਚਾਹੀਦਾ, ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨਾਲ ਕਰਨਾ ਚਾਹੀਦਾ, ਜਿਹੜੇ ਸਟੇਟ ਸਿਸਟਮ ਦਾ ਹਿੱਸਾ ਬਣ ਕੇ ਉਹਨਾਂ ਸਾਰੀਆਂ ਪਾਲਿਸੀਜ਼ ਨੂੰ, ਉਹਨਾਂ ਸਾਰੇ ਫੈਸਲਿਆਂ ਨੂੰ ਲਾਗੂ ਕਰਦੇ ਹੈ ਜਿਨ੍ਹਾਂ ਨਾਲ ਸਾਡੀ ਕੌਮ ਦੇ ਹਿੱਤਾਂ ਦਾ ਨੁਕਸਾਨ ਹੁੰਦਾ। ਤੇ ਦੂਜੇ ਪਾਸੇ ਸਾਡੀ ਕੌਮ ਦੇ ਉਹ ਆਗੂ ਜਿਹੜੇ
ਨਾ ਤਾਂ ਕਦੇ ਇਲੈਕਸ਼ਨ ਦੇ ਵਿੱਚ ਉਹ ਕਾਮਯਾਬ ਹੁੰਦੇ ਆ, ਨਾ ਕਦੇ ਉਹਨਾਂ ਦਾ ਬਹੁਤ ਵੱਡਾ ਉਸ ਤਰੀਕੇ ਦਾ। ਉਹ ਇੱਕ ਪਾਸੇ ਤਾਂ ਸਟੇਟ ਸਿਸਟਮ ਦਾ ਪੂਰਾ ਜ਼ੋਰ ਲੱਗਿਆ ਕਿ ਇਹਨਾਂ ਨੂੰ ਇਰਰੈਲੇਵੈਂਟ ਕਰਨਾ, ਘਰੇ ਬਿਠਾਉਣੇ ਆ ਤੇ ਕੌਮ ਤੋਂ ਗਾਲਾਂ ਕਢਵਾਉਣੀਆਂ। ਦੇਖੋ, ਭਾਰਤੀ ਹਕੂਮਤੀ ਮਸ਼ੀਨਰੀ ਦਾ, ਪੱਤਰਕਾਰਾਂ ਦਾ, ਹੋਰ ਲੱਲੜ ਪੱਲੜ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਕਿ ਆਹ ਜਿਹੜੇ ਪੰਥਕ ਅਤੇ ਖਾਲਿਸਤਾਨੀ ਸਿੱਖ ਨੇ ਨਾ, ਇਹਨਾਂ ਬਾਰੇ ਕੋਈ ਇਹੋ ਜਿਹੀ ਗੱਲ ਚੱਲੇ ਕਿ ਸਾਰੀ ਸਿੱਖ ਕੌਮ ਇਹਨਾਂ ਦੀ ਧੀ ਨਹੀਂ ਭੈਣ ਦੀ ਕਰਦੀ। ਫਿਰ ਇਦਾਂ ਦੀਆਂ ਚਾਲਾਂ ਚੱਲਦੀ ਹੁੰਦੀ ਆ, ਜਿਹੜੀ ਦੁਸ਼ਮਣ ਹੁੰਦਾ ਚੱਲਦਾ ਹੁੰਦਾ। ਖਾਸ ਤੌਰ ਤੇ ਜੇ ਇਹੋ ਜਿਹਾ ਦੁਸ਼ਮਣ ਸਾਨੂੰ ਟੱਕਰਿਆ ਹੋਇਆ, ਇਹਦੇ ਤੋਂ ਤਾਂ ਕੋਈ ਸਾਮ ਦਾਮ ਦੰਡ ਭੇਤ, ਬਿਦਰ ਨੀਤੀ, ਚਾਣਕਿਆ ਨੀਤੀ ਤੇ ਪਤਾ ਨਹੀਂ ਕਿਹੜੀ ਕਿਹੜੀ ਨੀਤੀ ਕਨੀਤੀ ਤੁਰੀ ਫਿਰਦੀ ਆ ਇੱਥੇ। ਹੁਣ ਇਹੋ ਜਿਹੇ ਦੁਸ਼ਮਣ ਦੇ ਨਾਲ ਲੜਦੇ ਵਕਤ ਸਾਨੂੰ ਤਾਂ ਆਪਦੀ ਲੀਡਰਸ਼ਿਪ ਦੇ ਵਿੱਚ ਭਰੋਸਾ ਰੱਖਣ ਦੀ ਲੋੜ ਹੈ। ਯਕੀਨ ਕਰੋ ਉਹਨਾਂ ਤੇ ਇਹ ਵੀ ਚੇਤੇ ਰੱਖੋ ਕਿ ਜਦੋਂ ਕੰਮ ਕਰਨਗੇ ਲੀਡਰ ਤਾਂ ਗਲਤੀਆਂ ਹੋਣਗੀਆਂ, ਬਹੁਤ ਫੈਸਲੇ ਗਲਤ ਹੋ ਜਾਂਦੇ ਆ, ਬੜੇ ਉਹਨਾਂ ਤੋਂ ਸਟੈਪ ਗਲਤ ਚੱਕੇ ਜਾ ਸਕਦੇ ਆ, ਪਰ ਉਹ ਬੇਈਮਾਨ ਨਹੀਂ ਹੁੰਦੇ। ਜਿਵੇਂ ਖਾੜਕੂ ਲਹਿਰ ਦੌਰਾਨ ਕਈ ਇਹੋ ਜਿਹੇ ਐਕਟ ਹੋ ਗਏ ਖਾਲਿਸਤਾਨੀ ਜੁਝਾਰੂਆਂ ਤੋਂ, ਜਿਹੜੇ ਉਦੋਂ ਉਹਨਾਂ ਦਿਨਾਂ 'ਚ ਹੀ ਥੋੜੇ ਟਾਈਮ ਬਾਅਦ ਹੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਸਾਡਾ ਕੰਮ ਠੀਕ ਨਹੀਂ ਸੀ। ਮੰਨ ਲਿਆ ਉਹਨਾਂ ਨੇ ਵੀ ਹਾਂ ਜੀ ਗਲਤ ਫੈਸਲਾ, ਗਲਤ ਹੋ ਜਾਂਦੇ ਆ ਕੰਮ। ਜਿਹੜਾ ਕੰਮ ਕਰੂ ਉਹ ਤੋਂ ਗਲਤੀਆਂ ਤਾਂ ਹੋਣਗੀਆਂ, ਵੈਸੇ ਹੋਣੇ ਨਹੀਂ ਚਾਹੀਦੇ ਹੁੰਦੇ ਪਰ ਹੋ ਜਾਂਦੇ ਆ। ਤੇ ਇਸੇ ਕਰਕੇ ਕਹਿੰਦੇ ਆ ਨਾ ਕਿ ਨਿੱਕੇ ਤੋਂ ਨਿੱਕਾ ਕਦਮ ਚੱਕਣ ਲੱਗਿਆ 1 ਲੱਖ ਵਾਰ ਸੋਚਣਾ ਚਾਹੀਦਾ। ਤੇ ਏਡੀ ਵੱਡੀ ਜ਼ਿੰਮੇਵਾਰੀ ਹੋਵੇ ਤਾਂ ਜੋ ਗੈਰ ਜ਼ਿੰਮੇਵਾਰੀ ਵਾਲੇ ਫੈਸਲੇ ਕਰਾਂਗੇ, ਸਟੈਪ ਚੱਕਾਂਗੇ, ਤਾਂ ਫਿਰ ਕੰਮ ਖਰਾਬ ਹੋ ਜੂ। ਹੁਣ ਇਸ ਤਰੀਕੇ ਨਾਲ ਖਾੜਕੂ ਲਹਿਰ ਦੌਰਾਨ ਕਈ ਫੈਸਲੇ ਗਲਤ ਹੋਏ, ਪਰ ਆਪਣੇ ਕੌਮ ਦਾ ਭਰੋਸਾ ਫਿਰ ਵੀ ਉਹਨਾਂ 'ਚ ਬਣਿਆ ਰਿਹਾ। ਅੱਜ ਵੀ ਪਿੰਡਾਂ ਦੇ ਵਿੱਚ ਜਦੋਂ ਮੋੜ ਦੇ ਉੱਤੇ, ਸੱਥਾਂ ਦੇ ਵਿੱਚ, ਵਿਆਹ ਸ਼ਾਦੀਆਂ ਤੇ ਖੁਸ਼ੀਆਂ ਗਮੀਆਂ ਦੇ ਮੌਕੇ ਜਦੋਂ ਲੋਕ ਜੁੜਦੇ ਆ ਨਾ ਜੀ, ਉਦੋਂ ਇੱਕ ਗੱਲ ਜ਼ਰੂਰ ਕਹਿੰਦੇ ਨੇ, ਉਹ ਭਾਈ ਇਹ ਲਹਿਰ ਨਹੀਂ ਸੀ ਮਾੜੀ, ਇਹ ਜਿਹੜੇ ਮੁੰਡੇ ਆ ਇਹ ਤਾਂ ਸਹੀ ਦਿਸ਼ਾ 'ਚ ਚੱਲੇ ਸੀ। ਬਾਬਾ ਜਰਨੈਲ ਸਿੰਘ ਵੀ, ਇਹ ਖਾੜਕੂ ਵੀ, ਇਹ ਤਾਂ ਠੀਕ ਸੀਗੇ। ਇਹਨਾਂ 'ਚ ਨਾ ਕੈਟ ਬੜੇ ਵੜ ਗਏ, ਸਰਕਾਰੀ ਬੰਦੇ ਵੜ ਗਏ, ਘੁਸਪੈਠ ਹੀ ਬੜੀ ਹੋ ਗਈ ਸੀ। ਸੋ ਖਾੜਕੂ ਲਹਿਰ ਫਿਰ ਵੀ ਆਪਦੀਆਂ ਸਾਰੀਆਂ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ ਇੰਨਾ ਕੁ ਉਹਦੀ ਝੋਲੀ 'ਚ ਭਰੋਸਾ ਅੱਜ ਵੀ ਕੌਮ ਦਾ ਹੈਗਾ ਕਿ ਸਾਰੀਆਂ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ ਇਹ ਕਹਿ ਕੇ ਕਿ ਲਹਿਰ ਨਹੀਂ ਸੀ ਮਾੜੀ, ਲਹਿਰ ਨੂੰ ਘੁਸਪੈਠ ਨੇ ਮਾਰਿਆ, ਭਰੋਸਾ ਖਤਮ ਹੋ ਗਿਆ ਲੋਕਾਂ ਦੇ ਵਿੱਚ। ਲੋਕਾਂ ਦੇ ਵਿੱਚ ਆ ਵਿਸ਼ਵਾਸ ਪਤਾ ਹੀ ਨਹੀਂ ਸੀ ਲੱਗਦਾ ਕਿ ਕਿਹੜਾ ਸਹੀ ਆ ਤੇ ਕਿਹੜਾ ਗਲਤ ਆ। ਸੋ ਇਦਾਂ ਦੀ ਗੱਲ ਅੱਜ ਤੱਕ ਲਹਿਰ ਦਾ ਭਰੋਸਾ ਜਿਹੜਾ ਹੈਗਾ ਬਰਕਰਾਰ ਆ ਕੌਮ ਦੇ ਮਨਾਂ ਦੇ ਵਿੱਚ, ਇਹ ਹੈਗਾ ਕਿ ਉਹ ਠੀਕ ਸੀ। ਹੁਣ ਦੂਜੇ ਪਾਸੇ ਅੱਜ ਜਿਹੜੇ ਓਵਰਗਰਾਉਂਡ ਕੌਮ ਦੇ ਆਗੂ ਨੇ, ਉਹਨਾਂ ਬਾਰੇ ਆਪਾਂ ਸੋਚੀਏ ਤਾਂ ਜੇਕਰ ਹਰਵਿੰਦਰ ਸਿੰਘ ਫੂਲਕਾ ਐਡਵੋਕੇਟ ਜਾਂ ਕੋਈ ABCD, ਮੈਂ ਤਾਂ ਕੁਝ ਬੰਦੇ ਦੇ ਨਾਂ ਲੈ ਕੇ ਗੱਲ ਤਾਂ ਕੀਤੀ ਆ ਵੀ ਗੱਲ ਸਮਝਣੀ ਸੌਖੀ ਹੋ ਜਾਏ, ਵੈਸੇ ਤਾਂ ਸਿਧਾਂਤ ਰੂਪ 'ਚ ਮੈਂ ਗੱਲ ਕਰ ਰਿਹਾ। ਆਪਾਂ ਨਾ ਮੁੱਠੀਆਂ 'ਚ ਚੁੱਕੀ ਬੈਠੇ ਹੁੰਦੇ ਆ ਵੀ ਕਦੋਂ ਕੋਈ ਉਹ ਨਿੱਕੀ ਮੁੱਟੀ ਇਹੋ ਜਿਹੀ ਗੱਲ ਸਾਡੇ ਸਾਹਮਣੇ ਆਵੇ ਜਿਸ ਬੰਦੇ ਦਾ ਅਸੀਂ ਲੰਮੇ ਅਰਸੇ ਤੋਂ ਪੰਥਕ ਸਫਾਂ ਦੇ ਵਿੱਚ ਸਤਿਕਾਰ ਕਰ ਰਹੇ ਹਾਂ, ਵੀ ਸਾਨੂੰ ਉਹਦੀ ਕੋਈ ਨਿੱਕੀ ਮੋਟੀ ਗੱਲ ਲੱਭੇ ਤੇ ਫਿਰ ਉਹਦੀ ਸਾਰੀ ਕ੍ਰੈਡੀਬਿਲਿਟੀ ਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਉਂਦੇ ਆ। ਕਾਲੇ ਰੰਗ ਦਾ ਬਰਸ਼ ਲੈ ਕੇ ਨਾ ਐਨ ਤਿਆਰ ਹੋ ਕੇ ਬੈਠੇ ਰਹਿੰਦੇ ਆ ਵੀ ਕਦੋਂ ਕੋਈ ਪੰਥਕ ਸ਼ਖਸੀਅਤ, ਕਦੋਂ ਕੋਈ ਖਾਲਿਸਤਾਨੀ ਹਸਤੀ ਉਹਦੀ ਕੋਈ ਸਾਨੂੰ ਗਲਤੀ ਲੱਭੇ ਤੇ ਫਿਰ ਉਹਦੀ ਸਾਰੀ ਕ੍ਰੈਡੀਬਿਲਿਟੀ ਜਿਹੜੀ ਆ, ਉਹਨੂੰ ਸਟੇਟ ਨੇ ਨਹੀਂ ਸਤਾਇਆ ਹੁੰਦਾ, ਉਹਨੂੰ ਇੰਡੀਅਨ ਸਟੇਟ ਦੇ ਜ਼ੁਲਮਾਂ ਦਾ ਦੁੱਖ ਨਹੀਂ ਹੁੰਦਾ ਜਿੰਨਾ ਉਹਨੂੰ ਉਹਨਾਂ ਲੋਕਾਂ ਦਾ ਦੁੱਖ ਹੁੰਦਾ ਜਿਨ੍ਹਾਂ ਲੋਕਾਂ ਲਈ ਉਹ ਲੜਦੇ ਰਹੇ ਹੁੰਦੇ ਆ। ਉਹ ਫਿਰ ਕਹਿੰਦਾ ਯਾਰ ਕਮਾਲ ਦੀ ਗੱਲ ਆ, ਇਸ ਭਾਈਚਾਰੇ ਲਈ ਮੈਂ ਆਪਦੇ ਬੱਚਿਆਂ ਦੀ, ਆਪਦੇ ਪਰਿਵਾਰ ਦੀ, ਆਪਦੇ ਬਜ਼ੁਰਗ ਮਾਂ-ਬਾਪ ਦੀ ਕਦੇ ਪਰਵਾਹ ਨਹੀਂ ਕੀਤੀ ਤੇ ਅੱਜ ਇਹਨਾਂ ਨੇ, ਠੀਕ ਆ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ, ਠੀਕ ਆ ਮੇਰਾ ਕੋਈ ਕਦਮ ਜਿਹੜਾ ਹੈ ਉਹ ਠੀਕ ਨਹੀਂ ਹੋਣਾ, ਪਰ ਇੰਨੀ ਗੱਲ ਦੇ ਨਾਲ ਮੇਰੀ ਸਾਰੀ ਦੀ ਸਾਰੀ ਕ੍ਰੈਡੀਬਿਲਿਟੀ। ਹੁਣ ਮੈਂ ਇਹਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂ। 18ਵੀਂ ਸਦੀ ਦੇ ਸਿੰਘਾਂ ਦੇ ਇਤਿਹਾਸ ਨੂੰ ਪੜ੍ਹਨ ਦਾ ਮੈਨੂੰ ਬਹੁਤ ਮੌਕਾ ਮਿਲਿਆ। ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕੇਸ ਬਣਦੇ ਰਹੇ, ਜਿਹੜਾ ਦੇਖਣੀਆਂ ਪਈਆਂ, ਤੇ ਜੇਲ੍ਹ ਦੇ ਵਿੱਚ ਵਕਤ ਕੱਢਣ ਦੇ ਲਈ ਕਿਤਾਬਾਂ ਦਾ ਭੰਡਾਰਾ ਫਿਰ ਬੜਾ ਸਾਥ ਦਿੰਦਾ। ਤੇ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਦਾ ਜਿਹੜੇ ਕੇਸ ਕੂਸ ਬਣੇ ਤੇ ਕਿਤਾਬਾਂ, ਇਤਿਹਾਸ, ਸਾਡੀ ਕੌਮ ਦਾ ਉਹ ਇਤਿਹਾਸ ਜਿਹਦੇ ਬਾਰੇ ਬੱਚੇ ਨੂੰ ਪਤਾ ਹੋਣਾ ਚਾਹੀਦਾ। ਉਹ ਜਦੋਂ ਪੜ੍ਹਿਆ ਤਾਂ 18ਵੀਂ ਸਦੀ ਦੇ ਇਤਿਹਾਸ ਵਿੱਚ ਮੈਂ ਇਹ ਗੱਲ ਬਾਰ-ਬਾਰ ਦੇਖੀ
कि ये नहीं सी कि सिखां तो गलतियां नहीं सी हुंदी। उस मौके भी फैसले ਜਿਹੜੇ ਸੀਗੇ गलत हो जाते सी, हो जाने मनुख ने, वो किहड़ा देवते आ कोई, वो किहड़ा रब ने। ਜਾਂ ਤਾਂ ਰੱਬ ਨਹੀਂ ਗਲਤੀ ਕਰਦਾ ਜਾਂ ਗੁਰੂ ਸਾਹਿਬਾਨ ਨਹੀਂ, ਜਿਹੜਾ ਭੁੱਲ ਗੁਰੂ ਕਰਤਾਰ ਆਪਾਂ ਕਹਿੰਦੇ ਹਾਂ। ਤੇ ਨਾਲੇ ਤਾਂ ਆਪਾਂ ਨਿੱਤ ਅਰਦਾਸਾਂ ਕਰਦੇ ਹਾਂ ਕਿ ਸਿੱਖਾਂ ਨੂੰ ਜੇ ਸੱਚੇ ਪਾਤਸ਼ਾਹ ਜਿਹੜਾ ਭੁੱਲ ਚੁੱਕ ਮਾਫ ਕਰ, ਭੁੱਲਾਂ ਚੁੱਕਾਂ ਤਾਂ ਹੋਣੀਆਂ ਹੀ ਨੇ। ਹੁਣ ਵੱਡੀਆਂ ਵੀ ਭੁੱਲਾਂ ਹੋ ਜਾਂਦੀਆਂ, ਬਲੰਡਰ ਮਿਸਟੇਕ ਜਿਹਨੂੰ ਕਹਿੰਦੇ ਆ, ਉਹ ਵੀ ਹੋ ਜਾਂਦੀਆਂ। ਹੁਣ ਤੁਸੀਂ ਇਹ ਸੋਚੋ, ਜਿੱਦਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਬਾ ਵਿਨੋਦ ਸਿੰਘ ਹੁਣੀ ਜਿੱਦ ਕਰਦੇ ਹੈ ਕਿ ਆਪਾਂ ਕਿਰੇ ਚੋਂ ਨਿਕਲ ਚੱਲੀਏ, ਤੇ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਉਹਨਾਂ ਦੀ ਗੱਲ ਨਹੀਂ ਮੰਨਦੇ, ਤੇ ਉਹਨਾਂ ਦੀਆਂ ਆਪਦੀਆਂ ਦਲੀਲਾਂ ਨੇ, ਉਹਨਾਂ ਦੀਆਂ ਆਪਦੀਆਂ ਦਲੀਲਾਂ ਨੇ ਬਾਬਾ ਵਿਨੋਦ ਸਿੰਘ ਹੋਣਾ ਦੀਆਂ। ਅੰਤ ਬਾਬਾ ਵਿਨੋਦ ਸਿੰਘ ਤੇ ਉਹਨਾਂ ਦੇ ਸਾਥੀ ਅੰਦਰੋਂ ਬਾਹਰ ਨਿਕਲ ਜਾਂਦੇ, ਤੇ ਬਾਬਾ ਬੰਦਾ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਆ ਉਹ ਲੜਦੇ ਮਰਦੇ ਕਈ ਦਿਨਾਂ ਬਾਅਦੋਂ ਉੱਥੋਂ ਗ੍ਰਿਫਤਾਰ ਹੋ ਜਾਂਦੇ ਆ, ਫਿਰ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ। ਉਹ ਸਾਰਾ ਆਪਣਾ ਇਤਿਹਾਸ। ਹੁਣ ਕੀ ਬਾਬਾ ਬੰਦਾ ਸਿੰਘ ਬਹਾਦਰ ਦਾ ਫੈਸਲਾ ਜਿਹੜਾ ਸੀਗਾ, ਉਹ ਜੇਕਰ ਆਪਣੀ ਕੌਮ ਦੇ ਹਿੱਤਾਂ ਦੇ ਅਨੁਕੂਲ ਨਹੀਂ ਰਿਹਾ, ਬੰਦੇ ਫੜੇ ਗਏ, ਬੰਦੇ ਸ਼ਹੀਦ ਹੋ ਗਏ, ਤਾਂ ਕੀ ਕਿਸੇ ਨੇ ਅੱਜ ਤੱਕ ਕਿਹਾ ਕਿ ਬਾਬਾ ਬੰਦਾ ਸਿੰਘ ਦਾ ਜਿਹੜਾ ਫੈਸਲਾ ਸੀਗਾ ਉਹ ਠੀਕ ਨਹੀਂ ਸੀ? ਕਿਉਂਕਿ ਆਪਾਂ ਨੂੰ ਸਾਰਿਆਂ ਨੂੰ, ਆਪਾਂ ਕਦੇ ਨਿੰਦਿਆ ਭੰਡਿਆ, ਆਪਾਂ ਨੂੰ ਪਤਾ ਹੈਗਾ ਕਿ ਬਾਬਾ ਜੀ ਦੀ ਕੋਈ ਬੇਈਮਾਨੀ ਨਹੀਂ ਸੀ, ਕੋਈ ਗਦਾਰੀ ਨਹੀਂ ਸੀ। ਉਹ ਇੱਕ ਸਥਿਤੀ ਸੀ, ਉਸ ਸਥਿਤੀ ਦੇ ਵਿੱਚ ਜਿਹੜੀ ਸਭ ਤੋਂ ਬੈਸਟ ਆਪਸ਼ਨ ਸੀ ਉਹਨਾਂ ਦੇ ਸਾਹਮਣੇ, ਉਹਨਾਂ ਨੇ ਉਵੇਂ ਸਟੈਪ ਚੱਕ ਲਿਆ। ਇੱਕ ਗੱਲ ਦੇ ਕਰਨ ਦੇ 100 ਤਰੀਕੇ ਹੁੰਦੇ, 100 ਚੋਂ ਜਿਹੜਾ ਤਰੀਕਾ ਉਸ ਸ਼ਖਸੀਅਤ ਨੂੰ ਸਭ ਤੋਂ ਸੂਟ ਕਰਦਾ ਉਸ ਵੇਲੇ, ਉਸ ਹਿਸਾਬ ਨਾਲ ਉਹਨੇ ਐਕਟ ਜਾਂ ਰਿਐਕਟ ਕਰਨਾ ਹੁੰਦਾ, ਤਾਂ ਉਹਨਾਂ ਨੇ ਕਰ ਦਿੱਤਾ। ਪਰ ਸਾਡੇ ਬੰਦੇ ਹੁਣ ਬਾਅਦ ਚ ਹਿਸਟਰੀ ਲਿਖਣ ਵਾਲੇ ਜਾਂ ਘਟਨਾ ਉੱਤੇ ਕਮੈਂਟਰੀ ਕਰਨ ਵਾਲੇ, ਉਹ ਬਾਅਦ ਕਹਿਣਗੇ ਐ ਨਹੀਂ ਕੀਤਾ, ਉਹ ਨਹੀਂ ਕੀਤਾ। ਆ ਖਾੜਕੂ ਲਹਿਰ ਦੀਆਂ ਬਹੁਤ ਸਾਰੀਆਂ ਘਟਨਾਵਾਂ ਬਾਰੇ ਕਈ ਭੈਣ ਭਰਾ ਸਾਡੇ ਨਾਲ ਵੀ ਜਦੋਂ ਚਰਚਾ ਕਰਦੇ ਆ ਫੋਨ ਤੇ ਜਾਂ ਪ੍ਰੋਗਰਾਮਾਂ ਤੋਂ ਬਾਅਦ ਜਾਂ ਵੈਸੇ, ਤਾਂ ਸੋਸ਼ਲ ਮੀਡੀਆ ਦੇ ਉੱਤੇ ਤਾਂ ਆਮ ਹੀ ਗੱਲ ਹੋ ਜਾਂਦੀ ਆ, ਉਹ ਐ ਨਹੀਂ ਕੀਤਾ ਜੀ ਇਹਨਾਂ ਨੇ, ਉਹ ਕਰ ਦੇਣਾ ਚਾਹੀਦਾ ਸੀ, ਇੰਜ ਨਹੀਂ ਕੀਤਾ। ਉਹ ਭਾਈ ਇਹ ਬਾਅਦ ਵਿੱਚ ਚਰਚਾ ਕਰਨੀ ਸੌਖੀ ਹੈ, ਉਸ ਵੇਲੇ ਉਹਨੂੰ ਜੋ ਸਭ ਤੋਂ ਠੀਕ ਲੱਗਿਆ ਉਹਨਾਂ ਨੇ ਕੀਤਾ। ਤੇ ਦੂਜੀ ਗੱਲ ਇਹ ਕਿ ਭਾਵਨਾ ਠੀਕ ਸੀ, ਕੋਈ ਕੌਮ ਨੂੰ ਮਰਵਾ ਦੇਣ ਦੀ, ਕੌਮ ਦੇ ਉਲਟ ਚਲੇ ਜਾਣ ਦੀ ਭਾਵਨਾ ਨਹੀਂ ਸੀ। ਭਾਵਨਾ ਕੌਮੀ ਸੀ। ਹਾਂ, ਸਟੈਪ ਜਿਹੜਾ ਚੱਕਿਆ ਉਹ ਕਾਰਗਰ ਨਹੀਂ ਰਿਹਾ, ਉਹਦੇ ਰਿਜ਼ਲਟ ਜਿਹੜੇ ਆ ਉਹ ਠੀਕ ਨਹੀਂ ਨਿਕਲੇ, ਇਹ ਇੱਕ ਹੋਰ ਗੱਲ ਆ। ਹੁਣ ਇਦਾਂ ਦੀ ਹੀ ਗੱਲ ਜਿਹੜੀ ਆ ਅੱਗੇ ਫਿਰ ਇੱਕ ਸਥਿਤੀ ਬਣੀ ਜਦੋਂ ਛੋਟੇ ਘੱਲੂ ਘਾਰੇ ਮੌਕੇ ਸਿੰਘਾਂ ਨੂੰ ਇੱਥੇ ਘੇਰਾ ਪੈ ਗਿਆ, ਤੇ ਜਿਹੜੇ ਉਸ ਟਾਈਮ ਜਰਨੈਲ ਸੀਗੇ ਉਹਨਾਂ ਦਾ, ਜੇ ਕੋਈ ਅੱਜ ਕਵੇ ਵੀ ਉਹਨਾਂ ਦਾ ਫੈਸਲਾ ਜੀ ਕਿੰਨਾ ਗਲਤ ਸੀਗਾ, ਉਹਨਾਂ ਨੇ ਸੋਚਿਆ ਹੀ ਨਹੀਂ ਵੀ ਇਧਰੋਂ ਘੇਰਾ ਪੈ ਗਿਆ, ਇਧਰੋਂ ਘੇਰਾ ਪੈ ਗਿਆ, ਜੇ ਲਖਪਤ ਰਾਏ ਨੇ ਪਾ ਲਿਆ ਤੇ ਏਦਾਂ ਇੱਥੇ ਸਿੱਖ ਮਾਰੇ ਜਾਣਗੇ। ਪਰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੀ ਭਾਵਨਾ ਮਾੜੀ ਨਹੀਂ ਸੀ। ਹਾਂ, ਫੈਸਲਾ ਜਿਹੜਾ ਸੀ ਉਹਨਾਂ ਦਾ ਰਣਨੀਤਿਕ ਤੌਰ ਦੇ ਉੱਤੇ ਸਾਨੂੰ ਸੂਟ ਨਹੀਂ ਬੈਠਿਆ ਕੌਮ ਨੂੰ, ਉਹ ਗੱਲ ਅਲੱਗ ਆ। ਏਦਾਂ ਹੀ ਵੱਡੇ ਘੱਲੂ ਘਾਰੇ ਮੌਕੇ ਵੀ ਫੈਸਲਾ ਜਿਹੜਾ ਸੀਗਾ ਉੱਤੇ ਰੁਕੇ ਰਹੇ ਤੇ ਆਸ ਕਰਦੇ ਰਹੇ ਕਿ ਸ਼ਾਇਦ ਅਜੇ 2-3 ਦਿਨ ਲੱਗ ਜਾਣਗੇ ਅਬਦਾਲੀ ਨੂੰ ਆਉਂਦਿਆਂ ਨੂੰ। ਅਬਦਾਲੀ ਬਿਨਾਂ ਰੁਕਿਆ ਉੱਥੇ ਪਹੁੰਚ ਗਿਆ ਸਿਰ ਤੇ ਕਿੱਡਾ ਵੱਡਾ, ਅੱਧੀ ਕੌਮ ਇੱਕੋ ਦਿਨ ਸਾਡੀ ਸ਼ਹੀਦ ਹੋਈ ਆ। ਉਸ ਦਿਨ ਬਹੁਤ ਵੱਡਾ ਨੁਕਸਾਨ ਸੀ, ਬਹੁਤ ਵੱਡੀ ਸੱਟ ਵੱਜੀ ਸੀ ਕੌਮ ਨੂੰ। ਏਦਾਂ ਹੀ 1984 ਦੇ ਬਾਰੇ ਉਹ ਐਂ ਕਰ ਲੈਂਦੇ ਜੀ, ਉਹ ਕਰ ਲੈਂਦੇ ਜੀ। ਇਹ ਗੱਲਾਂ ਕਰਨੀਆਂ ਸੌਖੀਆਂ ਨੇ, ਗੱਲਾਂ ਕਰਨੀਆਂ ਢੇਰ ਸਖੰਦੀਆਂ ਨੇ, ਪਰ ਜਿਹੜਾ ਬੰਦਾ ਮੈਦਾਨੇ ਜੰਗ ਦੇ ਵਿੱਚ ਹੁੰਦਾ, ਜਿਹੜਾ ਫੈਸਲਾ ਕਰਨ ਵਾਲਾ ਹੁੰਦਾ, ਉਹ ਆਪਦੇ ਵੱਲੋਂ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਇਤਿਹਾਸ ਮੈਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰੇ, ਇਤਿਹਾਸ ਮੈਨੂੰ ਗਲਤ ਕਹੇ, ਇਹ ਕੋਈ ਨਹੀਂ ਚਾਹੁੰਦਾ। ਫੈਸਲਾ ਕਰਨ ਵੇਲੇ ਬਹੁਤ ਜ਼ਿਆਦਾ ਦਬਾਅ ਹੁੰਦੇ ਨੇ, ਫੈਸਲਾ ਕਰਨ ਵੇਲੇ ਬਹੁਤ ਪੱਖ ਦੇਖਣੇ ਪੈਂਦੇ ਨੇ, ਤੇ ਉਹ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡਦਾ ਬੰਦਾ। ਪਰ ਆਪਾਂ ਮਿੰਟ ਲਾਉਂਦੇ ਆ, ਅੱਜ ਤਾਂ ਸੌਖਾ ਹੀ ਕੰਮ ਆ ਨਾ, ਜਦ ਹੀ ਕਹਿ ਦਿੰਦੇ ਆ ਜੀ ਸਰਕਾਰ ਨਾਲ ਰਲਿਆ, ਇਹ ਤਾਂ ਬਕਾਊ ਆ। ਸਰਟੀਫਿਕੇਟ ਤਾਂ ਆਪਾਂ ਚੱਕੀ ਫਿਰਦੇ ਆ ਵੀ ਜਿਹਦੇ ਗੱਲ 'ਚ ਠਾਹ ਦੇਣੇ, ਮੋਹਰ ਲਾ ਕੇ ਕਹਿ ਦੇਣਾ ਚੱਕ ਭਾਈ ਤੂੰ ਤਾਂ RSS ਦਾ ਬੰਦਾ, ਮਾਨਤਾ ਪ੍ਰਾਪਤ ਸਰਟੀਫਿਕੇਟ ਆਪਣੇ ਕੋਲੇ, ਸਾਰਿਆਂ ਕੋਲੇ। ਕਿਸੇ ਬੰਦੇ ਦੀ ਕ੍ਰੈਡੀਬਿਲਿਟੀ ਨੂੰ ਜ਼ੀਰੋ ਕਰਨ ਦੇ ਲਈ ਆਪਾਂ ਇਹ ਨਹੀਂ ਦੇਖਦੇ ਉਸ ਮੌਕੇ ਕਿ ਇਹਨੇ ਪਿਛਲੇ ਸਮੇਂ ਦੇ ਵਿੱਚ ਕਿੱਡੀ ਵੱਡੀ ਘਾਲਣਾ ਘਾਲੀ, ਕਿੰਨੇ ਵੱਡੇ ਇਹਨੇ ਕੌਮ ਲਈ ਜ਼ਫਰ ਜਾਲੇ। ਇਹਨੇ ਨਹੀਂ ਜੀ, ਆਹ ਕੰਮ ਸਾਡੀ ਪਸੰਦ ਦਾ ਨਹੀਂ ਹੋਇਆ ਨਾ, ਹੁਣ ਤਾਂ ਬਸ ਇਹ ਬੰਦਾ ਗਰਕ ਗਿਆ, ਇਹ ਗਲਤ ਆ, ਇਹ ਠੀਕ। ਫਿਰ ਗੁੰਜਾਇਸ਼ ਖਤਮ ਕਰ ਦਿੰਦੇ ਆ। ਫਿਰ ਉਹਦੀ ਜੇ ਉਹ ਦੁਬਾਰਾ ਕੋਈ ਗੱਲ ਕਰਨੀ ਚਾਹੇ, ਉਹ ਤੂੰ ਉਹੀ ਆ ਨਾ, ਤੂੰ ਉਦੋਂ ਐਂ ਕਰਤਾ ਸੀ ਨਾ। ਭਾਈ ਜੇਕਰ ਅਸੀਂ ਆਪਦੀ ਕੌਮ ਦੇ ਲਈ ਮੈਦਾਨ ਦੇ ਵਿੱਚ ਆਉਣ ਵਾਲੀ ਹਰ ਸ਼ਖਸੀਅਤ ਨੂੰ
इदा ही सवालिया निशान ला ला के। और मैं ये देख रहा कि 18वीं सदी के विच कि सरदार जस्सा सिंह आहलूवालिया जिहड़े सुल्तान उल कौम के रुतबे नाल नवाजे गए, नवाब कपूर सिंह नवाबी उन्होंने आपां नवाबी बख्शी कौम ने पंथ ने, फिर सरदार जस्सा सिंह रामगढ़िया, बाबा बघेल सिंह जी, होर बड़े जरनैल सी। उन्हों के इतिहास उत्ते कदे नज़र तो मारो। मैं आपकी कौम नूं बार बार बेनती करनी चाहुंदा कि अज दे इन्हां मैदान दे विच जिहड़े पंथ प्रस्त सफां दे विच पंथक सफां च विचरदे आगू ने, इन्हां बारे फैसले, ऐलान, फरमान, सर्टिफिकेट वंडण तो पहला एक निक्की जी झलक उन्हां वेलिਆਂ च मारो तो तुसीं कहोगे इदां दीयां घाटा, कमजोरियां, गलत फैसले, गलत स्टैप पिछले समयां दे विच भी साडे सिख भरा चकदे रहे, बड़े फैसले गलत हुंदे रहे हैं। फैसलिਆਂ की गलती का अर्थ गदारी नहीं हुंदा। इत्थे हुण अपने सारिਆਂ नूं पता है कि साडी लाहौर दरबार, खालसा दरबार, महाराजा रणजीत सिंह उन्होंने सिख जिहड़े जरनैल सी, सिखां नूं नेड़े लाउण दी थां ज़्यादा गैर सिखां नूं तरजीह दित्ती। तेजा सिंह, लाल सिंह डोगरे, हीरा सिंह डोगरा, ध्यान सिंह ते होर ललड़ पलड़, उन्होंने बाद विच साडे राज भाग का नुकसान भी किया और उन्होंने ताकत इन्नी ज़्यादा दे दित्ती कि वह साडे लई बड़ी घातक सट सिद्ध होया। और कल्ली एक गल होए कि सुनने वाली गल आ, साडे बंदे ना कल्ला महाराजा रणजीत सिंह वाले राज तक रह जाते आ, बाकी भी 6 रियासतां जिहड़ियां सिखां दीयां ने ना जी, जिते मर्जी नज़र मार लो, सारियां रियासतां दे विच जिहड़े गैर सिख सीगे उन्हां दी बल्ले बल्ले ज्यादा रही है सिखां दी बिरसमत। पता नहीं आपां नूं की बीमारी है, जो अपने कोले चौधर आ जाती है ना, 4 जिहड़ी शान आ जाती है, सत्ता आ जाती है, उदों फिर आपां नूं आपदा भाईचारा नहीं, आपां नूं फिर दूजे चंगे लगदे आ भी इन्हां नूं बिठाईए इत्थे, असीं आ बड़ी बल्ले बल्ले हो। तो इस तरीके दी गल जिहड़ी सीगी उन्हां दिनां च सी। एक सुणदे हुंदे सी निक्के हुंदे बई नानू मल दीवान दीवानी कहर दी, ऊधम सिंह नादान गल ना ठहर दी। जिहड़ा ऊधम सिंह सी, सरदार ऊधम सिंह, उत्थे सुनाम दा जिहड़ा मतलब वो तां मालिक ला लो, राजा ला लो, जो उन्होंने आपां मर्जी कह लो, सरदार सी जिहड़ा, ओहदी तां गल नहीं सी चलदी, ओहदी सुनवाई नहीं सी, ओहदी गल कोई ठहरदी नहीं सी। ते नानू मल दीवान, नानू मल फिर सिख तां है नहीं सी ना, हुण ओहदी दीवान दी दीवानी जिहड़ी सी, दीवानी कहर दी ओहदी दीवानी सी, वो चलदी सी ओहदी पूरी। हुण तूती जिन्हां दी बोलदी हीरा सिंह, ध्यान सिंह डोगरा ते तेजा सिंह, लाल सिंह, सारियां रियासतां दे विच गैर सिखां दी चढ़त रही। भाई उदय सिंह जिहड़ा कैथल दे राजे सी, भाई भगतू जी दे परिवार चों होए, उन्हां दी गल सुण लो। हुण उन्हां ने भाई संतोख सिंह जी नूं सੱਦ लिया कि साडे कोले बह के तुसीं इत्थे जी गुरप्रताप सूरज ग्रंथ जिहड़ा जितों ते उत्थे नाल लाते 4-5 ब्राह्मणां नूं कहता कि तुसीं सारी गल ते नज़र रखनी आ। कई बार नाराज होकर ज्ञानी संतोख सिंह जी उत्थों आए ने कि मैं नहीं ये काम करता हैगा, वो फिर मना के फिर लै जा करना। सारियां गल्लां जदों पढ़दे आ उदों पता लगदा किन्नी औख भरी स्थिति दे विच ज्ञानी जी नूं काम करना पिया। ते अज साडे लई सौखा जिहा काम आ भी ठा देने, सवालिया निशान ला दिंदे। पिछले समयां दे विच बहुत सारे इहो जिहे कौमी सफां 'च विचरण वाले आगू ने जिन्हां दीयां गल्लां बातां अज सानूं अज दे संदर्भ विच गलत लगदियां ने। अज सानूं क्योंकि जिहड़ा 1983 ने झटका मारिया ना सानूं, जो ब्राह्मणवाद बारे ते हिंदू सामराज बारे साडी हुण समझ बनी हुई है, कांग्रेस बारे साडी हुण समझ बनी हुई है, भाजपा बारे साडी पंथ दी हुण समझ बनी, ये 1983 तो पहला नहीं सी। पहला तो कोई इहो जिहा चक्कर नहीं सी, लोग समझते सी भी अपना मुल्क आ जी, मेरा देश महान चढ़िया हुंदा सी, हरेक नूं तिरंगे झंडे नूं सलामियां देई जांदा सी पंथ सारा। तो ये तो 1983 तो बाद सानूं समझ बनी है। सो सानूं ये गल जिहड़ी आ समझण दी लोड़ आ कि 1984 तो पहला अते 1984 तो बाद दे साडे सारे कौमी नज़रिए विच फर्क आया। कई इहो जिहे विद्वान जां इहो जिहे गुणी ज्ञानी पिछले समयां दे विच सामने देखना भी हिंदू भाईचारा बैठा, उन्होंने रामचंद्र कृष्ण ते होरां दीयां साखियां सुना के बैठी हुई संगत नूं प्रेरणा ते तोड़ा तो लिया के इत्थे झाड़ना भी आओ सिੱਖੀ महान ते सिख सजो, सिंह सजो। ते पर जिहड़ा कुछ उन्होंने उन्हां दिनां च बोलिया कीता, ਉਹਨੂੰ ਆਧਾਰ ਬਣਾ ਕੇ ਅੱਜ ਸਾਡੇ ਕਈ ਭਰਾ ਕਹਿੰਦੇ ਉਹ ਤਾਂ ਆਰਐਸਐਸ ਦੇ ਏਜੰਟ ਸੀ।
ਉਹ ਭਾਈ ਉਹਨਾਂ ਦੀ ਸਥਿਤੀ ਉਸ ਟਾਈਮ ਜਿਹੜਾ ਕੁਝ ਉਹਨਾਂ ਨੂੰ ਤਾਂ ਇਹ ਸੀ ਵੀ ਸਾਹਮਣੇ ਬੈਠੇ ਬੰਦੇ ਨੂੰ ਕਾਇਲ ਕਿਵੇਂ ਕਰਨਾ, ਇਹਨੂੰ ਸਿੱਖੀ ਨਾਲ ਕਿਵੇਂ ਜੋੜਨਾ, ਇਹਦੇ ਮਨ ਵਿੱਚ ਸਿੱਖੀ ਪ੍ਰਤੀ ਸ਼ਰਧਾ ਤੇ ਸਤਿਕਾਰ ਕਿਵੇਂ ਪੈਦਾ ਕਰਨਾ। ਇਵੇਂ ਦੇ ਹੀ ਬਹੁਤ ਸਾਰੇ ਆਗੂ, ਬਹੁਤ ਸਾਰੀਆਂ ਸ਼ਖਸੀਅਤਾਂ ਇਸ ਵੇਲੇ ਸਾਡੇ ਨੌਜਵਾਨ ਅੱਲੜ ਉਮਰ ਦੇ ਬੱਚਿਆਂ ਦੇ ਸਾਹਮਣੇ ਉਹਨਾਂ ਨੂੰ ਨਿੰਦਿਆ ਭੰਡਿਆ ਜਾ ਰਿਹਾ। ਹਰੇਕ ਸ਼ਖਸੀਅਤ ਦੇ ਬਾਰੇ ਜਿਹੜੇ ਤਾਂ ਚਲੋ ਹੈ ਹੀ ਐਂਟੀ ਸਿੱਖ ਜਿਹੜੀ ਲਕੀਰ ਆ ਨਾ, ਇੱਕ ਲਛਮਣ ਰੇਖਾ ਖਿੱਚੀ ਗਈ ਆ, ਉਹ ਤੋਂ ਜਿਹੜੇ ਪਰਲੇ ਪਾਸੇ ਖੜੇ ਆ, ਜਿਹੜੇ ਹਿੰਦੂ ਇੰਡੀਆ ਵਾਲੇ ਪਾਸੇ ਖੜੇ ਆ, ਜਿਹੜੇ ਦੁਸ਼ਮਣ ਵਾਲੇ ਪਾਸੇ ਖੜੇ ਆ, ਉਹਨਾਂ ਬਾਰੇ ਜਦੋਂ ਗੱਲ ਕਰਦੇ ਆ ਤਾਂ ਘੱਟ ਤਕਲੀਫ ਹੁੰਦੀ ਹੈ। ਪਰ ਜਿਹੜੇ ਸਿੱਖ ਪੰਥਕ ਸਫਾਂ ਦੇ ਵਿੱਚ ਵਿਚਰਦੇ ਹੋਏ ਕੌਮ ਦੀ ਬਿਹਤਰੀ ਲਈ ਆਪਾ ਕੁਰਬਾਨ ਕਰੀ ਬੈਠੇ ਆ, ਅਸੀਂ ਉਹਨਾਂ ਦੇ ਬਾਰੇ ਗੱਲ ਕਰਨ ਮੌਕੇ ਬੇਜਾਬਤਾ ਹੋ ਜਾਂਦੇ ਆ। ਫਿਰ ਸਾਨੂੰ ਪਰਵਾਹ ਨਹੀਂ ਕਿਸੇ ਗੱਲ ਦੀ ਹੁੰਦੀ, ਫਿਰ ਤਾਂ ਇੱਕ ਨਕਾਤੀ ਪ੍ਰੋਗਰਾਮ ਹੁੰਦਾ ਵੀ ਹੁਣ ਛੱਜ 'ਚ ਪਾ ਕੇ ਛੰਡਣਾ। ਸੋ ਸਾਨੂੰ ਥੋੜਾ ਜਿਹਾ ਧੀਰਜ, ਥੋੜਾ ਜਿਹਾ ਠਰਮਾ, ਥੋੜਾ ਜਿਹਾ ਸੋਚ ਲਿਆ ਕਰੀਏ ਕਿ ਇਸ ਪਰਸਨੈਲਿਟੀ ਦੇ ਖਿਲਾਫ ਬੋਲਣ ਤੋਂ ਪਹਿਲਾਂ ਅਸੀਂ ਕਿਉਂ ਨਾ ਦੇਖ ਲਈਏ ਕਿ ਆਹ ਫੈਸਲਾ ਵਾਕਿਆ ਹੀ ਇਹਦਾ ਗਲਤ ਆ, ਇਹਦੀ ਗਲਤੀ ਨੂੰ ਛੱਡੀਏ ਨਾ, ਕਹੀਏ ਇਹਨੂੰ ਕਿ ਤੁਸੀਂ ਗਲਤ ਹੋ। ਪਰ ਗਲਤ ਕਹਿਣ ਲਈ ਸਾਨੂੰ ਸ਼ਬਦ ਜਿਹੜੇ ਨੇ ਉਹ ਜੈਨੂਅਨ ਜਿਹੜਾ ਹੈਗਾ, ਹੁਣ ਜੁੱਤੀਆਂ ਦੇ ਚੋਰ ਨੂੰ ਫਾਂਸੀ ਨਹੀਂ ਨਾ ਟੰਗੀ ਦਾ। ਸੋ ਸਾਨੂੰ ਬੜਾ ਸੋਚ ਵਿਚਾਰ ਦੇ ਨਾਲ ਚੱਲਣ ਦੀ ਲੋੜ ਆ। ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਅਪਸ਼ਬਦ ਵਰਤਣੇ, ਨਿੱਘਰੇ ਹੋਏ ਸ਼ਬਦ ਵਰਤਣੇ, ਤਹਿਜ਼ੀਬ ਦਾ ਪੱਲਾ ਛੱਡ ਕੇ ਜਿਨ੍ਹਾਂ ਲੋਕਾਂ ਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ ਉਹਨਾਂ ਨੂੰ ਬੇਹਯਾਈ ਦੇ ਨਾਲ ਭੰਡਣਾ, ਇਹ ਸਾਡਾ ਅੱਜ ਦਾ ਜਿਹੜਾ ਚਲਨ ਆ, ਇਹ ਸਾਨੂੰ ਬਹੁਤ ਸੱਟ ਮਾਰ ਰਿਹਾ। ਸੋ ਮੇਰੀ ਇਹ ਹੱਥ ਬੰਨ੍ਹ ਕੇ ਬੇਨਤੀ ਆ ਆਪਣੇ ਭਾਈਚਾਰੇ ਦੇ ਸਾਹਮਣੇ, ਖਾਸ ਤੌਰ ਦੇ ਉੱਤੇ ਜਿਹੜੀਆਂ ਆਗੂ ਸ਼ਖਸੀਅਤਾਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਇਹ ਉਹ ਗੱਲਾਂ ਨੇ ਜਿਹੜੀਆਂ ਕਰਨੀਆਂ ਅਤ ਜ਼ਰੂਰੀ ਨੇ ਤੇ ਆਪਾਂ ਸਾਰੇ ਇਹਨਾਂ ਨੁਕਤਿਆਂ ਵੱਲ ਧਿਆਨ ਦਈਏ ਕਿ ਅਸੀਂ ਆਪਦੀ ਕੌਮ ਦੇ ਉਹਨਾਂ ਲੋਕਾਂ ਨੂੰ ਐਵੇਂ ਬਗੈਰ ਕਿਸੇ ਗੱਲ ਤੋਂ ਉਹਨਾਂ ਦੀ ਕੀਤੀ ਕਤਰੀ ਉੱਤੇ ਇੱਕ ਸਕਿੰਟ 'ਚ ਸਵਾਹ ਨਾ ਪਾਇਆ ਕਰੀਏ। ਜਿਨ੍ਹਾਂ ਲੋਕਾਂ ਦੇ ਕਿਸੇ ਇੱਕ ਅੱਧੇ ਫੈਸਲੇ ਨਾਲ ਜਾਂ ਕਦਮ ਨਾਲ ਸਾਡੀ ਸਹਿਮਤੀ ਹੁੰਦੀ ਆ, ਅਸਹਿਮਤੀਆਂ ਹੋਣੀਆਂ ਕੋਈ ਵੱਡੀ ਗੱਲ ਨਹੀਂ, ਇਤਰਾਜ਼ ਹੋਣੇ ਕਿਸੇ ਲੀਡਰ ਦੀ ਵਰਕਿੰਗ ਉੱਤੇ ਕੋਈ ਵੱਡੀ ਗੱਲ ਨਹੀਂ, ਪਰ ਇੱਕ ਸਕਿੰਟ ਦੇ ਵਿੱਚ ਕਿਸੇ ਸੰਸਥਾ ਨੂੰ ਜਾਂ ਕਿਸੇ ਸ਼ਖਸੀਅਤ ਨੂੰ ਭੰਡਣ ਵਾਲੀ ਬਿਰਤੀ ਸਾਨੂੰ ਲੈ ਬੈਠੂਗੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕਈ ਵਾਰੀ ਸ਼ਬਦ ਉੱਚਾ ਨੀਵਾਂ ਬੋਲਿਆ ਜਾਂਦਾ ਜਾਂ ਕਈ ਵਾਰੀ ਕੋਈ ਗੱਲ ਸਹੀ ਤਰੀਕੇ ਨਾਲ ਤੁਹਾਨੂੰ ਕਨਵੇ ਨਹੀਂ ਹੁੰਦੀ, ਉਹਦੇ ਲਈ ਮੈਂ ਮਾਫੀ ਮੰਗਦਾ। ਧੰਨਵਾਦ ਕਰਦਾ ਸਾਰਿਆਂ ਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।